ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਉਣਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आयां नूं प्रोग्राम सच्चो सच विच बहुत शुक्रिया जी। डॉक्टर साहब अज 16 जुलाई 2018 पहली सौन नानकशाही संमत 550 का दिन है। ते डॉक्टर साहब प्रोग्राम शुरू करने तो पहला असीं अपने दर्शकों ते श्रोतियां नूं हमेशा इतना दस दईए व्यूअर्स, जे तुसीं हक सच इंसाफ ते पैरा दिन दा इको एक चैनल TV 84 नूं देखना चाहते हो तां तुसीं देख सकदे हो स्पैक्ट्रम केबल, आर्चिंग केबल, बेल 5 केबल कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮਚ। ਸੋ ਕੀਪ ਵਾਚਿੰਗ TV 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤੇ ਆਪਾਂ ਜਾਣਨਾ ਚਾਹਾਂਗੇ ਤੁਹਾਡਾ ਵੀਕਐਂਡ ਐਂਡ ਉਸ ਤੋਂ ਬਾਅਦ ਜੋ ਅੱਜ ਦਾ ਪਹਿਲਾ ਅਹਿਮ ਇਸ਼ੂ ਹੋਏਗਾ ਉਸ ਬਾਰੇ ਤੁਹਾਡੀਆਂ ਵਿਚਾਰਾਂ। ਜੀ ਡਾਕਟਰ ਸਾਹਿਬ। ਦੇਖੋ, ਭਾਵੇਂ ਵੀਕਐਂਡ ਅਸੀਂ ਨਿਊਯਾਰਕ ਦੇ ਖਿੱਤੇ 'ਚ ਹੀ ਸੀ ਜੀ, ਲੇਕਿਨ ਦੋਵੇਂ ਦਿਨ ਜਿਹੜੇ ਨੇ ਕਾਫੀ ਰੁਝੇਵੇਂ ਭਰੇ ਸੀ। ਸੈਚਰਡੇ ਯਾਨੀ ਕਿ ਸ਼ਨੀਚਰਵਾਰ ਨੂੰ ਇੱਕ ਬੜੀ ਅਹਿਮ ਪ੍ਰੈਸ ਕਾਨਫਰੰਸ ਜਿਸ ਨੇ ਜਿੱਥੇ ਸਾਡੇ ਡਾਇਸਪੋਰਾ ਸਿੱਖਾਂ ਦੀ ਇਨ ਜਨਰਲ ਔਰ ਅਮਰੀਕਾ ਦੇ ਸਿੱਖਾਂ ਦੀ ਇੱਕ ਪਰਟੀਕੂਲਰ ਅਚੀਵਮੈਂਟ ਨੂੰ ਹਾਈਲਾਈਟ ਕੀਤਾ ਜੀ, ਉੱਥੇ ਉਸ ਖਬਰ ਦੀ ਅਹਿਮੀਅਤ ਇਸ ਗੱਲ ਤੋਂ ਹੀ ਜ਼ਾਹਰ ਹੁੰਦੀ ਹੈ ਕਿ ਇਹ ਖਬਰ ਇੰਗਲਿਸ਼ ਟ੍ਰਿਬਿਊਨ ਸਮੇਤ ਉੱਥੋਂ ਦੇ ਸਾਰੇ ਹੀ ਮੀਡੀਆ 'ਚ ਲੱਗੀ। ਪੰਜਾਬੀ ਮੀਡੀਆ ਨੇ ਵੀ, ਅਜੀਤ ਦੀ ਇੰਟਰਨੈਸ਼ਨਲ ਐਡੀਸ਼ਨ, ਲੋਕਲ ਐਡੀਸ਼ਨ, ਸਭ ਨੇ ਉਸ ਨੂੰ ਪਬਲਿਸ਼ ਕੀਤਾ ਜੀ। ਔਰ ਬੇਸ਼ੱਕ ਅਸੀਂ ਹਮੇਸ਼ਾ ਹੀ ਇਸ ਗੱਲ ਦੀ ਜਿਹੜੀ ਹੈ ਉਹ ਐਡਵੋਕੇਸੀ ਕਰਦੇ ਹਾਂ ਕਿ ਸਾਨੂੰ ਵਿਦਨ ਦਾ ਸਿਸਟਮ ਜਿਹੜਾ ਉਹ ਕੰਮ ਕਰਕੇ ਆਪਣੇ ਮੋਟਿਵ ਨੂੰ ਹਾਸਲ ਕਰਨਾ ਚਾਹੀਦਾ। ਲੇਕਿਨ ਬਹੁਤ ਥੋੜ੍ਹੇ ਵਿਰਲੇ ਨੇ ਜਿਹੜੇ ਸੱਚਮੁੱਚ ਕਿਸੇ ਗੱਲ ਦੇ ਉੱਤੇ ਫੋਕਸ ਕਰਕੇ ਗੱਲ ਨੂੰ ਤੋੜ ਲਿਜਾਣ ਤੱਕ ਜਿਹੜਾ ਯਕੀਨ ਰੱਖਦੇ ਨੇ। ਔਰ ਮੈਂ ਵੀਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਕਨੈਟੀਕਟ ਤੋਂ ਨੇ ਉਹਨਾਂ ਦੀ ਉਸ ਸਪਿਰਿਟ ਦੀ ਜਿਹੜੀ ਹੈ ਸ਼ਲਾਘਾ ਕਰਦਾ, ਦਾਦ ਦਿੰਦੇ ਕਿ ਉਹਨਾਂ ਨੇ ਜਿਸ ਟਾਊਨ 'ਚੋਂ ਨੇ ਉਹਦੇ 'ਚ ਇੱਕ ਜਾਂ ਦੋ ਉਹਨਾਂ ਦੇ ਹੋਰ ਪਰਿਵਾਰ ਹੋਣਗੇ, ਪਰ ਜਿਵੇਂ ਉਹਨਾਂ ਨੇ ਕਨੈਟੀਕਟ ਸਟੇਟ ਦੇ ਵਿੱਚ ਆਪਣੀ ਥਾਂ ਬਣਾਈ ਸਿਟੀ ਲੈਵਲ 'ਤੇ, ਫਿਰ ਅੱਗੇ ਜਾਂਦਿਆਂ ਫਿਰ ਉਹਨਾਂ ਦੇ ਪਲੈਨਿੰਗ ਬੋਰਡ ਦੇ ਵਿੱਚ, ਔਰ ਜਿਸ ਪ੍ਰਾਪਤੀ ਦੀ ਵਜ੍ਹਾ ਕਰਕੇ ਪ੍ਰੈਸ ਕਾਨਫਰੰਸ ਨਿਊਯਾਰਕ ਦੇ ਇੱਕ ਅੱਛੇ ਹੋਟਲ ਦੇ ਵਿੱਚ ਰੱਖੀ ਹੋਈ ਸੀ ਜਿਹਦੇ 'ਚ ਪੰਜਾਬੀ ਮੀਡੀਆ ਜਿੰਨਾ ਉਹਨਾਂ ਦੇ ਸਾਰੇ ਹੀ ਚੈਨਲ ਆਲਮੋਸਟ ਉੱਥੇ ਮੌਜੂਦ ਸਨ, ਉਹ ਸੀ ਜਿਹੜੀ ਪ੍ਰਾਪਤੀ ਕਨੈਟੀਕਟ ਦੀ ਸੈਨੇਟ ਨੇ। ਕਨੈਟੀਕਟ ਦਾ ਹਾਊਸ ਹੈ, ਜਿਵੇਂ ਹਰ ਸਟੇਟ 50 ਸਟੇਟਾਂ 'ਚੋਂ ਹੈ, ਫਿਰ ਉਹਨਾਂ ਦੀ ਸੈਨੇਟ ਹੈ, ਉਹਨਾਂ ਦੇ 36 ਸੈਨੇਟਰ ਨੇ। ਔਰ ਫਿਰ ਜਿਹੜੀ ਚੀਜ਼ ਹਾਊਸ 'ਚ ਸੈਨੇਟ 'ਚ ਪਾਸ ਹੁੰਦੀ ਹੈ ਗਵਰਨਰ ਕੋਲ ਜਾਂਦੀ ਹੈ। ਜਦੋਂ ਗਵਰਨਰ ਉਹਦੇ 'ਤੇ ਦਸਤਖਤ ਕਰਦਾ ਹੈ ਤੇ ਉਹ ਬਿੱਲ ਤੋਂ ਐਕਟ ਬਣ ਜਾਂਦਾ। ਜਦੋਂ ਤੱਕ ਕੋਈ ਚੀਜ਼ ਪੇਸ਼ ਕੀਤੀ ਜਾਂਦੀ ਉਹ ਬਿੱਲ ਹੁੰਦਾ, ਤੇ ਜਦੋਂ ਗਵਰਨਰ ਦੇ ਦਸਤਖਤ ਹੋ ਜਾਣ ਐਕਟ ਅਸੀਂ ਕਾਨੂੰਨ ਨੂੰ ਕਹਿੰਦੇ, ਔਰ ਉਹ ਫਿਰ ਪੱਕੇ ਤੌਰ ਤੇ ਹੁੰਦਾ। ਸੋ ਪਹਿਲਾਂ ਜਿਸ ਨੂੰ TV 84 ਨੇ ਕਵਰ ਵੀ ਕੀਤਾ ਸੀ ਕਿ ਕਿਵੇਂ ਕਨੈਟੀਕਟ ਹਾਊਸ ਦੇ ਵਿੱਚ ਨਵੰਬਰ 84 ਨੂੰ ਸਿੱਖ ਨਸਲਕੁਸ਼ੀ, ਸਿੱਖ ਜੈਨੋਸਾਈਡ ਦੇ ਤੌਰ ਤੇ ਰੈਕਗਨਾਈਜ਼ ਕੀਤਾ ਗਿਆ ਸੀ। ਔਰ ਦੂਸਰਾ ਸਟੈਪ ਜਿਹੜਾ ਕਿ ਇਸ ਪਿਛਲੇ ਦਿਨਾਂ 'ਚ ਹਾਸਲ ਹੋਇਆ ਕਿ ਸੈਨੇਟ ਨੇ ਯੂਨੈਨੀਮਸਲੀ ਸਰਬਸੰਮਤੀ ਦੇ ਨਾਲ 36 ਦੇ 36 ਸੈਨੇਟਰਸ ਨੇ ਇਸ ਨੂੰ ਮਾਨਤਾ ਦਿੱਤੀ ਕਿ ਨਵੰਬਰ 84 'ਚ ਜੋ ਸਿੱਖਾਂ ਦੇ ਨਾਲ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ 'ਚ ਹੋਇਆ ਉਹ ਇੱਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਸਟੇਟ ਵੱਲੋਂ ਕੀਤੀ ਗਈ ਸਿੱਖਾਂ ਦੀ ਨਸਲਕੁਸ਼ੀ ਸੀ। ਔਰ ਇਸ ਸੈਨੇਟ, ਕਿਉਂਕਿ ਹਾਊਸ ਔਰ ਸੈਨੇਟ ਦੇ ਵਿਚਾਲੇ ਵੀ 5-6 ਸਟੈਪ ਹੁੰਦੇ ਨੇ। ਪਹਿਲਾਂ ਉਹ ਜਦੋਂ ਸੈਨੇਟ 'ਚ ਗਿਆ ਉਹਨਾਂ ਨੇ ਆਪਣੀ ਜੁਡੀਸ਼ਰੀ ਕਮੇਟੀ ਹੈ ਉਹਨੂੰ ਰੈਫਰ ਕੀਤਾ। ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਕਾਨੂੰਨ ਸਾਜ਼ ਇਹਨਾਂ ਦੀਆਂ ਕਈ ਪ੍ਰੋਸੈਸਿਸ ਲਾਅ ਨਾਲ ਰਿਲੇਟਡ ਨੇ, ਕਿਉਂਕਿ ਉਹ ਕੁਛ ਵੀ ਐਸਾ ਕਾਨੂੰਨ ਨਹੀਂ ਬਣਾਉਣਾ ਚਾਹੁੰਦੇ ਜਿਹੜਾ ਕੱਲ ਨੂੰ ਚੈਲੰਜ ਹੋਏ, ਜਿਸ ਵਿੱਚ ਜਿਹੜੇ ਤੱਥ ਦਿੱਤੇ ਹੁੰਦੇ ਨੇ ਕੱਲ ਨੂੰ ਉਹ ਝੂਠੇ ਨਿਕਲਣ ਜਾਂ ਉਹਦੇ ਵੇਰਵੇ ਡਿਫਰੈਂਟ ਹੋਣ। ਸੋ ਜਿਹਨੂੰ ਅਸੀਂ ਕਹਿੰਦੇ ਆ ਕਿ ਬਿਲਕੁਲ ਜਿਵੇਂ ਵਾਲ ਬਰੀਕ ਹੁੰਦਾ ਇਵੇਂ ਉਹ ਸਕਰੂਟੀਨਾਈਜ਼ ਕਰਦੇ ਨੇ। ਇਕੱਲੇ
ਲਫ਼ਜ਼ਾਂ ਨੂੰ ਨਹੀਂ, ਈਵਨ ਪੰਕਚੁਏਸ਼ਨ ਨੂੰ ਵੀ, ਕਿਉਂਕਿ ਲੈਂਗੁਏਜ ਦੇ ਵਿੱਚ ਤੁਸੀਂ ਕਿੱਥੇ ਕੌਮਾ ਪਾਇਆ ਉਹਦਾ ਅਰਥ ਬਦਲ ਜਾਂਦਾ ਹੈ, ਕਿੱਥੇ ਤੁਸੀਂ ਫੁੱਲ ਸਟਾਪ ਪਾਇਆ ਉਹਦਾ ਡਿਫਰੈਂਟ ਮੀਨਿੰਗ ਹੁੰਦਾ ਹੈ। ਜੀ ਸੋ ਇਸ ਸਾਰੀ ਪ੍ਰੋਸੈਸ ਚੋਂ ਲੰਘ ਕੇ 1 ਜੂਨ ਵਾਲੇ ਦਿਨ ਕਨੈਟੀਕਟ ਦੇ ਗਵਰਨਰ ਨੇ ਇਸ ਦੇ ਉੱਤੇ ਦਸਤਖਤ ਕੀਤੇ, ਸੈਨੇਟ ਨੇ ਯੂਨਾਨੀਮਸਲੀ ਪਾਸ ਕੀਤਾ, ਔਰ ਇਹ ਅਮਰੀਕਾ ਦੀਆਂ 50 ਸਟੇਟਾਂ ਚੋਂ ਕਨੈਟੀਕਟ ਪਹਿਲੀ ਸਟੇਟ ਬਣ ਗਈ ਹੈ ਜਿਹਨੇ ਕਿ ਕਾਨੂੰਨੀ ਤੌਰ ਦੇ ਉੱਤੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਦਾ ਮਹੀਨਾ ਐਲਾਨਣ ਵੱਲ ਜਿਹੜਾ ਹੈ ਉਹ ਪੇਸ਼ਕਦਮੀ ਕੀਤੀ ਹੈ। 1 ਨਵੰਬਰ ਦਾ ਦਿਨ ਉਹਨਾਂ ਨੇ ਸਿੱਖ ਜੈਨੋਸਾਈਡ ਰਿਮੈਂਬਰੈਂਸ ਡੇ ਦੇ ਤੌਰ ਦੇ ਉੱਤੇ ਇਸ ਨੂੰ ਉਹਨਾਂ ਨੇ ਐਕਸੈਪਟ ਕੀਤਾ। ਔਰ ਇਹ ਨਹੀਂ ਕਿ ਵੀ ਨਹੀਂ ਤਾਂ ਆਮ ਤੌਰ ਤੇ ਹੁੰਦਾ ਹੈ ਕਿ ਕੋਈ ਦਿਨ ਵੀ ਹੁੰਦਾ, ਜਿਵੇਂ ਯੂਬਾ ਸਿਟੀ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦਾ ਨਗਰ ਕੀਰਤਨ ਹੁੰਦਾ ਹੈ, ਮੇਅਰ ਆ ਕੇ ਆਪਣੀ ਪ੍ਰੋਕਲਾਮੇਸ਼ਨ ਪੜ੍ਹ ਦਿੰਦਾ ਹੈ ਜਾਂ ਨਿਊਯਾਰਕ 'ਚ ਪੜ੍ਹ ਦਿੰਦੇ ਨੇ, ਲੇਕਿਨ ਇਹ ਕਾਨੂੰਨ ਬਣ ਗਿਆ ਕਨੈਟੀਕਟ 'ਚ, ਔਰ ਹਰ ਨਵੰਬਰ ਦੇ ਤਰੀਕ ਕੋਈ ਵੀ ਇਹ ਚੁਣ ਸਕਦੇ ਨੇ ਜਿਹੜੇ ਕਨੈਟੀਕਟ ਦੇ ਸਿੱਖ ਨੇ, ਔਰ ਇਹ ਇਸ ਦੇ ਉੱਤੇ ਸਮਾਗਮ ਹੋਇਆ ਕਰੇਗਾ ਉਹਨਾਂ ਦੇ ਜਿਹੜੀ ਹੈ ਸੈਨੇਟ ਬਿਲਡਿੰਗ ਦੇ ਵਿੱਚ ਜਾਂ ਹਾਊਸ ਬਿਲਡਿੰਗ ਦੇ ਵਿੱਚ, ਔਰ ਉਹ ਇਸ ਨੂੰ ਹਰ ਸਾਲ ਜਿਹੜਾ ਉਹ ਯਾਦ ਕਰਨਗੇ, ਕਮੈਮੋਰੇਟ ਕਰਨਗੇ। ਔਰ ਜਦੋਂ ਇਸ ਕਿਸਮ ਦਾ ਐਕਟ ਬਣ ਜਾਂਦਾ ਹੈ ਤੇ ਫਿਰ ਈਵਨ ਜਿਹੜੇ ਸਿਲੇਬਸ ਹੁੰਦੇ ਨੇ ਬੱਚਿਆਂ ਦੇ ਜਾਂ ਦੂਸਰਾ ਜਿਹੜਾ ਵੀ ਮੈਟੀਰੀਅਲ ਐਜੂਕੇਸ਼ਨ ਰਿਲੇਟਡ ਹੋਏਗਾ ਉਸ ਦੇ ਵਿੱਚ ਵੀ ਇਸ ਦਾ ਵੇਰਵਾ ਹੋਏਗਾ। ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ, ਔਰ ਇਹ ਇੱਕ ਜਿੱਥੇ ਸੈਲੀਬ੍ਰੇਸ਼ਨ ਸੀ, ਔਰ ਇਹਦੇ ਲਈ ਕਿਉਂਕਿ ਸਰ ਸੁਰਨਜੀਤ ਸਿੰਘ ਖਾਲਸਾ ਵਰਲਡ ਸਿੱਖ ਪਾਰਲੀਮੈਂਟ ਦੇ ਜਿਹੜੇ ਨੇ ਉਹ ਮੈਂਬਰ ਵੀ ਨੇ, ਔਰ ਉਹ ਸਾਰੇ ਚੋਂ ਵੀ ਇਸ ਪ੍ਰਾਪਤੀ ਦੀ ਜਿਹੜੀ ਹੈ ਉਹ ਝਲਕ ਸੀ। ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਰ ਹਿੰਮਤ ਸਿੰਘ ਜਿਹੜੇ ਕੋਆਰਡੀਨੇਟਰ ਨੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ, ਉਹਨਾਂ ਨੂੰ ਵੀ ਜਿਹੜਾ ਸਪੈਸ਼ਲੀ ਇਨਵਾਈਟ ਕੀਤਾ ਸੀ। ਮੈਂ ਸੀ, ਵੀਰ ਬਲਜਿੰਦਰ ਸਿੰਘ ਜਿਹੜੇ ਦੁਆਬਾ ਸਿੱਖ ਐਸੋਸੀਏਸ਼ਨ ਦੇ ਕਰਤੇ ਧਰਤੇ ਨੇ, ਉਹਨਾਂ ਦੇ ਨਾਲ ਵੀਰ ਹਰਮੇਲ ਸਿੰਘ, ਇਹ ਸਾਰੇ, ਔਰ ਨਾਲ ਜਿਹੜੇ ਨੇ ਗੁਰਦੇਵ ਸਿੰਘ ਕੰਗ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਦੇ ਜਿਹੜੇ ਨੇ ਉਹ ਪੈਟਰਨ ਔਰ ਹਿਊਮਨ ਰਾਈਟਸ ਕਮਿਸ਼ਨ ਦੇ ਵੀ ਉਹ ਮੈਂਬਰ ਨੇ ਨਿਊਯਾਰਕ ਸਿਟੀ ਦੇ, ਔਰ ਸਰ ਕੁਲਦੀਪ ਸਿੰਘ ਢਿੱਲੋਂ ਜਿਹੜੇ ਪ੍ਰੈਜ਼ੀਡੈਂਟ ਨੇ ਰਿਚਮੰਡ ਹਿਲ ਦੇ। ਸੋ ਉਸ ਸਾਰੇ ਸਮਾਗਮ ਨੂੰ ਜਿਹੜਾ ਸਾਡੀ ਟੀਮ ਨੇ ਕਵਰ ਵੀ ਕੀਤਾ। ਆਉਣ ਵਾਲੇ ਦਿਨਾਂ 'ਚ ਅਸੀਂ ਅਨਾਉਂਸ ਕਰਕੇ ਇਹ ਦੱਸਾਂਗੇ ਕਿ ਕਿਸ ਦਿਨ ਉਸ ਨੂੰ ਜਿਹੜਾ ਉਹ ਟੈਲੀਕਾਸਟ ਕੀਤਾ ਜਾਏਗਾ। ਸੋ ਇਹ ਇੱਕ ਬੜੀ ਯੂਨੀਕ ਪ੍ਰਾਪਤੀ ਹੈ, ਔਰ ਅਸੀਂ ਸਮੁੱਚੀਆਂ ਸਿੱਖ ਸੰਗਤਾਂ ਨੂੰ, ਔਰ ਮੈਂ ਜਿਵੇਂ ਆਪਣੀ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਕਿਹਾ ਸੀ ਕਿ ਗੱਲ ਇਹ ਨਹੀਂ ਹੈ ਜੀ ਉਹਨਾਂ ਨੇ ਮੰਨ ਲਿਆ ਕਿ ਨਸਲਕੁਸ਼ੀ ਹੋਈ ਹੈ। ਪਹਿਲਾ ਸਟੈਪ ਐਕਸੈਪਟੈਂਸ ਹੁੰਦਾ ਹੈ, ਫਿਰ ਅਕਾਊਂਟੇਬਿਲਟੀ ਹੁੰਦਾ ਹੈ। ਇਸ ਲਈ ਜਵਾਬਦੇਹ ਬਣਾਇਆ ਜਾਣਾ ਕਿ ਜਦੋਂ ਇਹ ਪ੍ਰੋਸੈਸ ਅੱਗੇ ਤੁਰੇਗੀ, ਕਿਉਂਕਿ ਕਨੈਟੀਕਟ ਦੇ ਜਿਹੜੇ 2 ਫੈਡਰਲ ਸੈਨੇਟਰ ਵੀ ਨੇ ਉਹਨਾਂ ਨੇ ਵੀ ਦਿਲਚਸਪੀ ਦਿਖਾਈ ਹੈ ਇਹਦੇ 'ਚ, ਔਰ ਆਉਣ ਵਾਲੇ ਸਮੇਂ 'ਚ ਅਸੀਂ ਆਸ ਕਰ ਸਕਦੇ ਹਾਂ ਕਿ ਈਵਨ US ਕਾਂਗਰਸ ਦੇ ਵਿੱਚ ਔਰ US ਸੈਨੇਟ ਦੇ ਵਿੱਚ ਵਾਸ਼ਿੰਗਟਨ DC 'ਚ ਵੀ ਇਸ ਪਾਸੇ ਵੱਲ ਪੇਸ਼ਕਦਮੀ ਹੋਏਗੀ। ਔਰ ਇਵੈਂਚੁਅਲੀ ਜਦੋਂ ਇਹ ਰੈਕਗਨੀਸ਼ਨ ਇਸ ਲੈਵਲ ਤੇ ਹੋ ਜਾਂਦੀ ਹੈ ਫਿਰ ਅਕਾਊਂਟੇਬਿਲਟੀ ਵੀ ਆਉਂਦੀ ਹੈ, ਜਿਹਦੇ ਵਿੱਚ ਤੁਸੀਂ ਇਹਨਾਂ ਨੂੰ, ਕਿਉਂਕਿ ਵਾਰ ਕ੍ਰਿਮੀਨਲਸ ਨੇ ਜਿਹੜੇ ਜੈਨੋਸਾਈਡ ਕਰਦੇ ਨੇ, ਉਹ ਵਾਰ ਕ੍ਰਿਮੀਨਲ ਦੀ ਕੈਟਾਗਰੀ 'ਚ ਆ ਜਾਂਦੇ ਨੇ। ਇੰਡੀਅਨ ਸਟੇਟ ਵਾਰ ਕ੍ਰਿਮੀਨਲ ਬਣਦੀ ਹੈ। ਫਿਰ ਉਹਦੇ ਲਈ ਕੱਲ ਨੂੰ ਕੋਈ UN ਦਾ ਸਪੈਸ਼ਲ ਟ੍ਰਾਈਬਿਊਨਲ ਬੈਠੇ ਜਿਹੜਾ ਉਹਨਾਂ ਨੂੰ ਅਕਾਊਂਟੇਬਲ ਠਹਿਰਾ ਕੇ ਸਜ਼ਾ ਯਾਫਤਾ ਕਰੇ, ਜਾਂ ਐਗਜ਼ਿਸਟਿੰਗ ਜਿਹੜਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈ ਜਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਹੈ ਉਹ ਐਕਟੀਵੇਟ ਹੋਏ। ਇਹ ਫਿਰ ਸਾਡੀ ਜਿਉਂ-ਜਿਉਂ ਕਮਿਊਨਿਟੀ ਦਾ ਪ੍ਰੈਸ਼ਰ ਬਿਲਟ ਹੁੰਦਾ ਹੈ ਤਿਉਂ-ਤਿਉਂ ਉਸ ਦੇ ਉੱਤੇ ਐਕਟੀਵਿਟੀ ਹੁੰਦੀ ਹੈ। ਸੋ ਇਹ ਆਪਣੇ ਆਪ ਦੇ ਵਿੱਚ ਹੀ ਮੈਂ ਸਮਝਦਾ ਹਾਂ ਵੀ ਜਿੱਥੇ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ ਉਸ ਵੱਲ ਇਹ ਇੱਕ ਬੜੀ ਜਿਹੜੀ ਹੈ ਨਿੱਘੀ ਪੇਸ਼ਕਦਮੀ। ਕੱਲ ਐਤਵਾਰ ਵਾਇਸ ਆਫ ਖਾਲਸਾ ਜਿਹੜੇ ਐਜ਼ ਏ ਰੇਡੀਓ ਪ੍ਰੋਗਰਾਮ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੇ ਜਿਹੜੀਆਂ ਨੇ ਸੇਵਾਵਾਂ ਦਿੱਤੀਆਂ ਨੇ, ਔਰ ਉਹਨਾਂ ਦੀ ਇਨ ਐਡੀਸ਼ਨ ਆਪਣਾ ਵੈਬ ਦੇ ਉੱਤੇ ਜਿਹੜਾ TV ਦਾ ਵੈਬਸਾਈਟ ਲਾਂਚ ਕੀਤਾ ਉਹਨਾਂ ਨੇ। ਔਰ ਇਹ ਗੁਰਦੁਆਰਾ ਸਾਹਿਬ ਰਿਚਮੰਡ ਹਿਲ ਕਲਚਰਲ ਸੁਸਾਇਟੀ ਉੱਥੇ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਨ ਵੀ ਸੀ ਕੱਲ, ਔਰ ਇਸ ਸਮਾਗਮ ਦੇ ਲਈ ਉਹਨਾਂ ਨੇ ਖਾਸ ਤੌਰ ਦੇ ਉੱਤੇ ਉੱਥੋਂ ਵਾਮ ਸੇਵ ਜਿਹੜੀ ਇੱਕ ਦਬਿਆਂ ਕੁਚਲਿਆਂ ਲਤਾੜਿਆਂ ਦੀ ਇੱਕ ਆਵਾਜ਼ ਬਣੀ ਹੈ ਪਾਰਟੀ, ਕਈ ਸਟੇਟਾਂ ਦੇ ਵਿੱਚ ਉਹਨਾਂ ਦਾ ਬੇਸ ਹੈ, ਉਹਨਾਂ ਦੇ ਜਿਹੜੇ ਕਰਤੇ ਧਰਤੇ ਨੇ ਵਾਮ ਮਹੇਸ਼ ਰਾਮ, ਉਹਨਾਂ ਨੂੰ ਵੀ ਇਨਵਾਈਟ ਕੀਤਾ ਹੋਇਆ ਸੀ। ਉਹਨਾਂ ਨੇ ਵੀ ਸੰਗਤ ਨੂੰ ਐਡਰੈਸ ਕੀਤਾ, ਮੈਨੂੰ ਵੀ ਉਹਨਾਂ ਨੇ ਇਸ ਮੌਕੇ ਦੇ ਉੱਤੇ ਸੱਦਿਆ ਸੀ। ਸੋ ਕੁੱਲ ਮਿਲਾ ਕੇ ਇਹ ਵੀ ਪ੍ਰੋਗਰਾਮ ਸਾਡਾ TV 84 ਦੀ ਸਾਰੀ ਜਿਹੜੀ ਟੀਮ ਹੈ ਉਸ ਨੇ ਕੈਮਰੇ 'ਚ ਬੰਦ ਕੀਤਾ।
ਔਰ ਆਉਣ ਵਾਲੇ ਦਿਨਾਂ 'ਚ ਅਸੀਂ ਅਨਾਉਂਸ ਕਰਕੇ ਉਸ ਨੂੰ ਵੀ ਦਿਖਾਵਾਂਗੇ। ਹੁਣ ਮੈਨੂੰ ਤੁਹਾਡੀ ਗੱਲ ਯਾਦ ਆਈ ਕਿ ਸਸਪੈਂਸ ਸਾਰਾ ਨਾ ਖਤਮ ਕਰ ਦਈਏ। ਔਰ ਮੈਂ ਅੱਜ ਹੀ ਜਿਹੜੀ ਕੁਝ ਦਰਸ਼ਕਾਂ ਨੇ ਸਾਨੂੰ ਖਾਸ ਵਧਾਈ ਦਿੱਤੀ, ਮੈਂ ਕਿਹਾ ਕਾਹਦੀ ਵਧਾਈ ਹੈ, ਉਸ ਦੀ ਲਿਖਤੀ ਆਈ ਔਰ ਉਹਨਾਂ ਨੇ ਕਿਹਾ ਜੀ ਤੁਸੀਂ YouTube ਦੇ ਉੱਤੇ ਜਿਹੜਾ 20,000 ਸਬਸਕ੍ਰਾਈਬਰ ਦੀ ਲਾਈਨ ਕ੍ਰਾਸ ਕਰ ਲਈ ਹੈ। ਮੈਂ ਕਿਹਾ ਜੀ ਕੋਈ 20 ਨਾਲ ਖਾਸ ਜੁੜਿਆ ਹੁੰਦਾ, ਕੋਈ 70 20 100 ਕਹਿੰਦਾ ਜ਼ੋਰਾਵਰਾਂ ਦਾ, ਕਹਿੰਦਾ ਨਹੀਂ, ਇਹ ਜਿਸ ਅੰਦਾਜ਼ ਜਿਵੇਂ ਤੁਹਾਡੀ ਇੱਕ ਫਿਕਸਡ ਆਈਡੀਓਲੋਜੀ ਦੀ ਗੱਲ ਹੈ ਅੱਗੇ ਤੋਰਨ ਦੀ, ਉਹਦੇ 'ਚ ਇੰਨੇ ਸ਼ਾਰਟ ਟਾਈਮ 'ਚ 20,000 ਦੀ ਸਬਸਕ੍ਰਿਪਸ਼ਨ, ਜਿਹਦੇ ਲਈ ਤੁਸੀਂ ਕੋਈ ਐਕਸਟਰਾ ਐਫਰਟ ਨਹੀਂ ਕੀਤਾ, ਇਹ ਤੁਹਾਡੇ ਐਡਮਾਇਰਰਸ ਜਾਂ ਜਿਹੜੇ ਸਮਝਦੇ ਨੇ ਕਿ ਭਾਈ ਇਹ ਕੋਈ ਹੋ ਰਿਹਾ, ਉਹ ਤੁਹਾਡੇ ਨਾਲ ਜੁੜੇ ਨੇ। ਔਰ ਨਾਲ ਹੀ ਇੱਕ ਹੋਰ ਵੀਰ ਨੇ ਪੁਆਇੰਟ ਆਊਟ ਉਹਦੇ ਨਾਲ ਹੀ ਇਹ ਕੀਤਾ ਹੋਇਆ ਸੀ ਫੇਸਬੁੱਕ ਤੇ ਕਿ 23,000 ਜਿਹੜੇ ਨੇ, ਹਾਂ, ਕਿ ਉਹ ਕਹਿਣ ਲੱਗੇ ਜੀ ਫੇਸਬੁੱਕ ਦੇ ਲਿਹਾਜ਼ ਨਾਲ ਵੀ ਬਹੁਤ ਵੱਡਾ ਨੰਬਰ ਹੈ। ਹਾਲਾਂਕਿ ਮੈਂ ਸਮਝਦਾ ਵੀ ਸਾਨੂੰ ਇਹਦੇ ਚੋਂ ਕੋਈ ਅਦਰਵਾਈਜ਼ ਤਾਂ ਮੈਨੂੰ ਨਹੀਂ ਪਤਾ ਹੈ ਕਿ ਵੀ ਇਹ ਕਿੰਨਾ ਕੁ ਵਰਡ ਸਪਰੈਡ ਇਹਦੇ 'ਚ ਹੋਣ ਦਾ ਹੁੰਦਾ ਹੈ, ਪਰ ਇਸ ਤੋਂ ਇੰਨਾ ਕੁ ਜ਼ਰੂਰ ਹੈ ਕਿ ਵੀ ਇੱਕ ਸਾਨੂੰ ਹੌਸਲਾ ਹੁੰਦਾ ਹੈ ਕਿ ਜਿਹੜੀ ਇਹ ਗੱਲ ਅਸੀਂ ਕਹਿੰਦੇ ਹਾਂ, ਮੇਰੀ ਕਈ ਗੱਲ ਸਿਰਫ ਤੁਹਾਡੇ ਕੰਨਾਂ ਤੱਕ ਨਹੀਂ ਰਹਿੰਦੀ ਜਾਂ ਇੱਕ ਸੀਮਤ ਦਾਇਰੇ ਤੱਕ ਨਹੀਂ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਦੂਸਰੇ ਟੀਵੀ ਚੈਨਲ ਲੋਕਾਂ ਦੇ ਨਾਲ ਮੰਤਰ ਜੰਤਰ ਤੰਤਰ ਔਰ ਦੂਸਰੀਆਂ ਬਲੈਕਮੇਲਿੰਗਸ ਕਰਦੇ ਨੇ, ਉਹਨਾਂ ਦੀ ਪਹੁੰਚ ਅਮਰੀਕਾ ਵੱਧ ਤੋਂ ਵੱਧ ਕੈਨੇਡਾ ਤੱਕ ਹੈ। ਬਾਕੀ ਉਹ ਵੀ ਜਿਹੜਾ ਉਹ ਪੈਸੇ ਦੇ ਕੇ ਜਿਹੜੇ ਨੇ ਉਸ ਦੇ ਵਿੱਚ ਜੁੜਦੇ ਨੇ। ਅਸੀਂ ਘੱਟੋ ਘੱਟ ਇਸ ਨੂੰ ਉਹ YouTube ਹੋਏ, Facebook ਹੋਏ, ਡਾਇਰੈਕਟ ਸਟ੍ਰੀਮਿੰਗ ਹੋਏ, ਇਹਦੇ ਰਾਹੀਂ ਸਾਡੀ ਕੋਸ਼ਿਸ਼ ਹੈ ਕਿ ਇਹ ਵੱਧ ਤੋਂ ਵੱਧ ਸਾਡੇ ਵੀਰਾਂ ਭੈਣਾਂ ਤੱਕ ਪਹੁੰਚੇ। ਔਰ ਇਸ ਦੇ ਲਈ ਜਿਨ੍ਹਾਂ ਨੇ ਵਧਾਈ ਦਿੱਤੀ ਹੈ ਅਸੀਂ ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ ਹਾਂ। ਪਰ ਤੁਸੀਂ ਕਹਿਣਾ ਨਹੀਂ ਭੁੱਲਣਾ ਹੈ ਕਿ ਵੀ YouTube ਤੇ ਸਬਸਕ੍ਰਾਈਬ ਵੀ ਕਰੋ ਔਰ ਇਸ ਨੂੰ ਵੱਧ ਤੋਂ ਵੱਧ ਲਾਈਕ ਵੀ ਕਰੋ, ਕਿਉਂਕਿ ਘੱਟੋ ਘੱਟ ਸਾਨੂੰ ਇਹੀ ਤੁਹਾਡੀ ਥਾਪੀ ਲੱਗਦਾ ਹੈ ਕਿ ਵੀ ਤੁਸੀਂ ਸਾਨੂੰ ਜਿਹੜਾ ਹੈ ਉਹ ਸ਼ਾਬਾਸ਼ ਦੇ ਰਹੇ ਹੋ। ਬਿਲਕੁਲ। ਜਿਹੜਾ ਵਿਸ਼ਾ ਮੈਂ ਓਪਨਿੰਗ 'ਚ ਚੁਣਿਆ ਔਰ ਜਦੋਂ ਕਈ ਵਾਰ ਮੈਂ ਦੇਖਦਾ ਜਦੋਂ ਰਿਚਮੰਡ ਹਿੱਲ ਵੀ ਕੱਲ ਜਦੋਂ ਗਏ, 2-3 ਸੱਜਣ ਬਾਅਦ ਜਦੋਂ 1 to 1 ਗੱਲ ਕਰਨ ਲੱਗੇ ਤੇ ਉਹ ਮੈਨੂੰ ਕਹਿਣ ਲੱਗੇ ਜੀ ਵੀ ਇਹ ਕੀ ਕਾਰਨ ਹੈ ਵੀ ਜਦੋਂ ਵੀ ਕੋਈ ਕੰਮ ਹੁੰਦਾ ਹੈ, ਕੰਮ ਕਰਨ ਲੱਗਦਾ ਹੈ, ਉਸ ਦਾ ਵਿਰੋਧ ਕਰਨ ਵਾਲੇ ਵੀ ਖਲੋ ਜਾਂਦੇ ਨੇ ਕਿ ਹੁਣ ਰੈਫਰੈਂਡਮ 2020 ਦੀ ਰੈਲੀ ਦਾ ਵੀ ਵਿਰੋਧ ਕਰ ਰਹੇ ਨੇ, ਕਈ ਖੁੱਲ੍ਹ ਕੇ ਕਰ ਰਹੇ ਨੇ, ਕੋਈ ਪਿੱਛੋਂ ਕਰ ਰਹੇ ਨੇ। ਤੇ ਮੈਂ ਉਹਨਾਂ ਨੂੰ ਇਹ ਕਿਹਾ, ਮੈਂ ਕਿਹਾ ਜੀ ਮੈਂ ਬਹੁਤ ਵਾਰ ਇਹ ਦੇਖਦਾ ਕਿ ਇਹ ਤੁਹਾਡੇ ਕੰਮ ਕਰਨ ਦੀ ਨਿਸ਼ਾਨੀ ਹੁੰਦੀ ਹੈ ਕਿ ਦੂਸਰਾ ਹੁੰਦਾ ਵੀ ਤੁਸੀਂ ਕੁਝ ਵੀ ਨਾ ਕਰੋ, ਆਰਗੇਨਾਈਜੇਸ਼ਨ ਨੂੰ ਜੇਬ 'ਚ ਪਾ ਕੇ ਰੱਖ ਲਓ ਔਰ ਕੁਝ ਨਾ ਕਰੋ, ਤੁਹਾਨੂੰ ਮੈਂ ਕਿਹਾ ਕੋਈ ਕ੍ਰਿਟਿਸਾਈਜ਼ ਨਹੀਂ ਕਰੇਗਾ। ਔਰ ਜਦੋਂ ਤੁਸੀਂ ਕੰਮ ਕਰਨਾ ਹੈ, ਜ਼ਰੂਰੀ ਨਹੀਂ ਹਰ ਗੱਲ ਜਾਂ ਹਰ ਸਟੈਪ ਨਾਲ ਤੁਸੀਂ ਸਹਿਮਤ ਹੁੰਦੇ ਹੋ। ਅਸੀਂ ਇਹ ਪਹੁੰਚ ਲੈ ਕੇ ਹੀ 30 ਸਾਲ ਪਹਿਲਾਂ ਮਹਾਰਾਜ ਦੀ ਬਖਸ਼ਿਸ਼ ਦੇ ਨਾਲ ਜਦੋਂ ਇੱਥੋਂ ਦੀ ਪੰਥਕ ਲਾਈਫ ਦੇ ਵਿੱਚ ਸ਼ਮੂਲੀਅਤ ਕੀਤੀ ਤੇ ਇਹ ਸੀ ਕਿ ਭਾਈ ਜਦੋਂ ਤੱਕ ਕੋਈ ਬਿਲਕੁਲ ਹੀ ਆ ਕੇ ਵਿੱਚ ਨਹੀਂ ਵੱਜੇ ਤੇ ਜੇ ਵੱਜੇ ਵੀ ਉਹਨੂੰ ਵੀ ਪਾਸੇ ਕਰਕੇ ਅਸੀਂ ਆਪਣੀ ਤੋਰ ਜਾਰੀ ਰੱਖਣੀ ਹੈ, ਉਸ ਨਾਲ ਖੈਬੜਨਾ ਨਹੀਂ ਹੈ। ਤੇ ਕਿੰਨਾ ਕੁਛ ਸਾਰੇ ਪੀਰੀਅਡ ਚੋਂ ਜਦੋਂ ਤੁਸੀਂ ਗੁਜ਼ਰਦੇ ਹੋ ਕਰਦੇ ਹੋ ਉਹ ਤੁਹਾਨੂੰ ਫੇਸ ਕਰਨਾ ਪੈਂਦਾ। ਪਰ ਮੈਂ ਇਹ ਦੇਖਦਾ ਕਿ ਇੱਕ ਕ੍ਰਾਈਟੇਰੀਆ ਤੁਹਾਡੇ ਲਈ ਹੁੰਦਾ ਹੈ ਜਦੋਂ ਵੀ ਕੋਈ ਕੰਮ ਹੁੰਦਾ ਹੈ ਕਿ ਦੁਸ਼ਮਣ ਉਹਨੂੰ ਕਿਵੇਂ ਦੇਖਦਾ, ਕਿਵੇਂ ਰਿਐਕਟ ਕਰਦਾ। ਔਰ ਜਦੋਂ ਤੁਸੀਂ ਦੁਸ਼ਮਣ ਦਾ ਰਿਐਕਸ਼ਨ ਦੇਖੋਗੇ ਫਿਰ ਤੁਹਾਨੂੰ ਉਸ ਸਟੈਪ ਦੀ ਅਹਿਮੀਅਤ ਸਮਝ ਆਏਗੀ। ਜਿਵੇਂ ਜਦੋਂ ਇਹ ਫੈਸਲਾ ਕੈਨੇਡਾ ਦੇ ਗੁਰਦੁਆਰਿਆਂ ਤੋਂ ਸ਼ੁਰੂ ਹੋਇਆ, ਆਸਟ੍ਰੇਲੀਆ ਦੇ ਨੌਜਵਾਨਾਂ ਨੇ ਮੈਲਬਰਨ 'ਚ ਰੋਕਿਆ ਇੰਡੀਅਨ ਹਾਈ ਕਮਿਸ਼ਨਰ ਨੂੰ, ਫਿਰ ਅਮਰੀਕਾ ਦੇ ਗੁਰਦੁਆਰਿਆਂ ਨੇ ਲਿਆ ਕਿ ਜੀ ਅਸੀਂ ਭਾਰਤੀ ਡਿਪਲੋਮੈਟਸ, ਐਂਬੈਸਡਰਸ, ਕਾਉਂਸਲਰਸ, ਉਹਨਾਂ ਦੇ ਆਫੀਸ਼ੀਅਲਸ, ਉਹਨਾਂ ਨੂੰ ਗੁਰਦੁਆਰਿਆਂ 'ਚ ਨਹੀਂ ਵੜਨ ਦੇਣਾ, ਉਹ ਸਾਡੇ ਪਲੇਟਫਾਰਮ ਨੂੰ ਯੂਜ਼ ਨਹੀਂ ਕਰ ਸਕਦੇ ਆਪਣੀ ਗੱਲ ਕਹਿਣ ਦੇ ਲਈ। ਬਹੁਤਿਆਂ ਨੇ ਕਿਹਾ ਜੀ ਇਹਦੀ ਕੀ ਲੋੜ ਸੀ, ਕੁਝ ਨੇ ਇਹ ਵੀ ਕਿਹਾ ਜੀ ਉਹ ਤਾਂ ਪਹਿਲਾਂ ਹੀ ਪਾਬੰਦੀ ਸੀ ਉਹਨਾਂ ਦੇ ਉੱਤੇ, ਕਿਹੜੇ ਉਹ ਆਉਂਦੇ ਸੀ। ਲੇਕਿਨ ਉਸ ਤੋਂ ਬਾਅਦ ਕਿਵੇਂ ਰੁਖ ਬਦਲਿਆ, ਕਿਵੇਂ ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਕੀਤੇ, ਕਿਵੇਂ ਬੇਸ਼ੱਕ ਇਹ ਗੱਲ ਠੀਕ ਹੈ ਵੀ ਪਹਿਲਾਂ ਵੀ ਕੋਈ ਬਹੁਤੇ ਇੱਕਾ ਦੁੱਕਾ ਥਾਵਾਂ ਤੇ ਹਨੇਰੇ ਸਵੇਰੇ ਆ ਜਾਂਦੇ, ਹੁਣ ਤਾਂ ਪਤਾ ਨਹੀਂ ਹੈ ਨਹੀਂ ਸੀ ਆਉਂਦੇ। ਲੇਕਿਨ ਕਈ ਵਾਰ ਲੜਾਈ ਦੇ ਵਿੱਚ ਤੁਹਾਨੂੰ ਲਾਈਨ ਡਰਾ ਕਰਕੇ ਦੱਸਣਾ ਪੈਂਦਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਆ ਸਾਡਾ ਪਾਲਾ ਹੈ ਤੇ ਇਹ ਤੁਹਾਡਾ ਪਾਲਾ ਹੈ, ਇਹ ਤੁਸੀਂ ਉਸ ਲਾਈਨ ਦੇ ਪਾਰ ਹੋ। ਸੋ ਉਹ ਇੱਕ ਲਾਈਨ ਖਿੱਚਣ ਵਾਲੀ ਗੱਲ ਸੀ, ਸਿਚੁਏਸ਼ਨ ਉਹੀ ਸੀ, ਬਦਲਾਅ ਨਹੀਂ ਸੀ। ਇਸੇ ਤਰ੍ਹਾਂ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਇਹ ਵੀ ਪੁੱਛਿਆ ਗਿਆ ਕਿ ਜੀ ਜਦੋਂ ਖਾਲਿਸਤਾਨ ਦਾ ਐਲਾਨਨਾਮਾ 29 ਅਪ੍ਰੈਲ 1986 ਦਾ ਹੋਇਆ ਹੈ, ਉਸ ਤੋਂ ਬਾਅਦ ਕਿਸੇ ਕਿਸਮ ਦੀ ਹੋਰ ਗੱਲ ਜਿਹੜੀ ਹੈ ਉਹਦੀ ਕੋਈ ਅਹਿਮੀਅਤ ਨਹੀਂ ਰਹਿੰਦੀ।
मैं समझदा भी ये बिल्कुल ठीक गल है, क्योंकि ਉਹਦੀ सैंक्शन 26 जनवरी 1986 ਦਾ ਸਰਬੱਤ ਖਾਲਸਾ ਅਥਾਰਟੀ ਸੀ, ਜਿਸ ਅਥਾਰਟੀ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ। ਉਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ। ਉਸ ਐਲਾਨਨਾਮੇ ਦੀ ਪ੍ਰਾਪਤੀ ਲਈ, ਪੂਰਤੀ ਲਈ, ਉਸ ਮੁਕਾਮ ਨੂੰ ਹਾਸਲ ਕਰਨ ਲਈ ਜਿਨ੍ਹਾਂ ਨੇ ਸ਼ਹੀਦੀ ਜਾਮ ਪੀਤੇ, ਅੱਜ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਔਰ ਗਰਾਊਂਡ ਦੇ ਉੱਤੇ ਉਹਨੂੰ ਡਿਫਾਈਂਸ ਦੇ ਰਹੇ ਨੇ, ਉਹ ਉਸ ਐਲਾਨਨਾਮੇ ਦੇ ਉੱਤੇ ਹੀ ਐਕਟ ਕਰ ਰਹੇ ਨੇ, ਉਹ ਖਾਲਿਸਤਾਨ ਦੀ ਪ੍ਰਾਪਤੀ ਲਈ ਹੈ। ਲੇਕਿਨ ਜੇ ਕੋਈ ਵੀ ਪੱਛਮੀ ਜਗਤ ਦੇ ਵਿੱਚ ਆਪਣੀ ਗੱਲ ਕਹਿਣ ਦੇ ਅੰਦਾਜ਼ 'ਚ ਤੁਸੀਂ ਜਿਹੜੀ ਹੈ ਕੋਈ ਸਟੈਪ ਫਾਰਵਰਡ ਕਰਦੇ ਹੋ, ਐਜ਼ ਲੌਂਗ ਐਜ਼ ਇਹ ਨਹੀਂ ਹੈ ਕਿ ਵੀ ਤੁਸੀਂ ਖਾਲਿਸਤਾਨ ਦੇ ਥਾਟ ਨੂੰ ਕਿਲ ਕਰ ਰਹੇ ਹੋ, ਤੇ ਉਸ ਨੂੰ ਵੈਲਕਮ ਹੀ ਕਰਨਾ ਬਣਦਾ। ਬਿਲਕੁਲ। ਬਾਕੀ ਮੈਂ ਸਮਝਦਾ ਹਾਂ ਵੀ ਕੁਛ ਇਸ਼ੂਜ਼ ਨੇ, ਕੁਛ ਉਹਨਾਂ 'ਚ ਜੈਨੂਇਨਨੈਸ ਵੀ ਹੁੰਦੀ ਹੈ, ਲੇਕਿਨ ਸਿਰਫ ਇਸ ਕਰਕੇ ਕਿ ਕਿਸੇ ਚੀਜ਼ ਦੇ ਏਜੰਡੇ 'ਚ ਕੋਈ ਚੀਜ਼ ਫਿੱਟ ਨਾ ਹੁੰਦੀ ਹੋਏ ਉਸ ਦਾ ਵਿਰੋਧ ਠੀਕ ਨਹੀਂ ਹੈ। ਠੀਕ ਨਹੀਂ ਹੈ। ਔਰ ਮੈਂ ਕੁਦਰਤੀ ਵੀਕਐਂਡ ਦੇ ਉੱਤੇ ਇੱਕ ਜਿਹੜਾ ਇਹਨਾਂ ਦਾ ਟ੍ਰਿਬਿਊਨ ਦਾ ਖਾਸ ਸੈਕਸ਼ਨ ਹੁੰਦਾ ਹੈ, ਔਰ ਜਿਹੜੇ ਵੀਕਐਂਡ ਉਹਨਾਂ ਦੇ ਇਸ਼ੂ ਹੁੰਦੇ ਨੇ ਉਹ ਮਚ ਮੋਰ ਪੜ੍ਹੇ ਜਾਂਦੇ ਨੇ। ਔਰ ਮੈਨੂੰ ਇਹ ਕੇਸੀ ਸਿੰਘ ਨਾਂ ਦਾ ਜਿਹੜਾ ਫੋਰਨ ਸਰਵਿਸ ਦੇ ਵਿੱਚ ਐਜ਼ ਏ ਸੈਕਟਰੀ ਲੈਵਲ ਤੇ ਰਿਟਾਇਰ ਹੋਇਆ, ਔਰ ਇਹ 1980 ਤੋਂ 1983 ਦੇ ਵਿਚਕਾਰ ਅਮਰੀਕਾ ਦੇ ਵਿੱਚ ਤਾਇਨਾਤ ਸੀ ਇਹਨਾਂ ਦੀ ਐਮਬੈਸੀ ਦੇ ਵਿੱਚ। ਔਰ ਜ਼ਾਹਰ ਹੈ ਕਿ ਇਹ ਉਹ ਕ੍ਰੂਸ਼ਲ ਪੀਰੀਅਡ ਸੀ, ਧਰਮਯੁੱਧ ਮੋਰਚਾ ਚੱਲ ਰਿਹਾ ਸੀ। ਉਦੋਂ ਹੀ 1983 ਚ ਇੰਦਰਾ ਗਾਂਧੀ ਨਿਊਯਾਰਕ 'ਚ ਵੀ ਆਈ, ਔਰ ਉਹਨੂੰ ਇਹ ਜਿਹੜੇ ਉਦੋਂ ਦੇ ਡਿਪਲੋਮੈਟਾਂ ਦੀ ਇੰਨੀ ਪਹੁੰਚ ਸੀ, ਹਾਲਾਂਕਿ ਪੰਜਾਬ ਦੇ ਵਿੱਚ ਤਾਂ ਆਲਰੇਡੀ ਸੰਤ ਪਿੰਡਾਂ ਵਾਲੇ ਔਰ ਧਰਮਯੁੱਧ ਮੋਰਚਾ ਤੇ ਚੱਲ ਰਿਹਾ ਸੀ। 1983 ਦੇ ਵਿੱਚ ਇੰਦਰਾ ਗਾਂਧੀ ਗੁਰਦੁਆਰਾ ਰਿਚਮੰਡ ਹਿਲ ਕਲਚਰ ਸੁਸਾਇਟੀ ਦੇ ਗੁਰਦੁਆਰੇ ਵੀ ਆਈ, ਔਰ ਇਹ ਵੀ ਨਾਲ ਸੀ। ਸੋ ਮੈਂ ਜਦੋਂ ਦੇਖਿਆ ਕਿ ਵੀ ਇਹਦਾ ਰਾਈਟ ਅਪ ਹੈ ਤਾਂ ਮੈਨੂੰ ਪਤਾ ਸੀ ਵੀ ਇਨਸਾਈਡਰ ਹੈ, ਔਰ ਟਾਈਟਲ ਵੀ ਇਸ ਕਿਸਮ ਦਾ ਸੀ, ਦਾ ਫਲॉड ਆਈਡੀਆ ਆਫ ਖਾਲਿਸਤਾਨ। ਫਲॉ ਹੁੰਦਾ ਹੈ ਜਿਹਦੇ 'ਚ ਨੁਕਸ ਹੋਏ, ਕਿ ਖਾਲਿਸਤਾਨ ਦਾ ਨੁਕਸਾਨ ਭਰਿਆ ਜਿਹੜਾ ਉਹ ਨੁਕਸਾਨ ਭਰਿਆ ਖਾਲਿਸਤਾਨ ਜਾਂ ਵਿਚਾਰ ਆਈਡੀਆ, ਫਲॉड ਆਈਡੀਆ ਆਫ ਖਾਲਿਸਤਾਨ। ਫਿਰ ਦੂਜਾ ਸਬ ਹੈਡਿੰਗ ਸੀ, ਹਾਰਨੈਸ ਮਿਸਗਾਈਡਡ ਐਲੀਮੈਂਟਸ ਟੂ ਸੋਲਵ ਪੰਜਾਬ's ਸੋਸ਼ੋ ਇਕਨੋਮਿਕ ਮੈਸ ਇਨਸਟੈਡ। ਉਹਨੇ ਕਿਹਾ ਜੀ ਜਿਹੜੇ ਖਾਲਿਸਤਾਨ ਦੀ ਗੱਲ ਕਰਨ ਵਾਲੇ ਨੇ ਮਿਸਗਾਈਡਡ ਨੇ, ਪਰ ਉਹਨੇ ਟੈਰਰਿਸਟ ਦੂਜੇ ਤੀਜੇ ਕਹਿ ਕੇ ਉਹਨਾਂ ਨੂੰ ਕੱਟ ਆਫ ਕਰਨ ਦੀ ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਤੁਸੀਂ ਪੰਜਾਬ ਦੇ ਵਿੱਚ ਜਿਹੜਾ ਸੋਸ਼ੋ ਇਕਨੋਮਿਕ ਮੈਸ ਹੈ, ਸਮਾਜਿਕ ਔਰ ਆਰਥਿਕ, ਇਸ ਨੂੰ ਦਾ ਜਿਹੜਾ ਉਹਨੂੰ ਠੀਕ ਕਰਨ ਦੇ ਲਈ ਜਿਹੜਾ ਕਬਾੜਖਾਨਾ ਬਣਿਆ, ਇਹਨਾਂ ਦੀ ਮਦਦ ਲਓ। ਲੇਕਿਨ ਇਹ ਦਿਲਚਸਪ ਗੱਲ ਇਹ ਹੈ ਕਿ ਵੀ ਜਿੱਥੇ ਇੱਕ ਪਾਸੇ ਅਸੀਂ ਜਿਹੜੇ ਇਸ ਗੱਲ ਨੂੰ ਸਮਝਦੇ ਹਾਂ ਕਿ ਖਾਲਿਸਤਾਨ 2020 ਰੈਫਰੈਂਡਮ, ਆਜ਼ਾਦੀ ਦੀ ਗੱਲ, ਜਾਂ ਈਵਨ ਸਿੱਖ ਸਾਰੇ ਸੈਪਰੇਟ ਨੇਸ਼ਨ ਦੀ ਗੱਲ, ਜਾਂ ਇੰਗਲੈਂਡ ਦੇ ਵਿੱਚ ਜਿਹੜਾ ਮੂਵ ਸਿੱਖ ਫੈਡਰੇਸ਼ਨ ਨੇ ਚਲਾਇਆ ਕਿ ਬਈ ਸੈਂਸਸ ਦੇ ਵਿੱਚ ਸਾਡਾ ਸਿੱਖਾਂ ਦਾ ਅੱਡ ਖਾਨਾ ਰੱਖੋ, ਔਰ ਜਾਂ 70 ਮੈਂਬਰ ਪਾਰਲੀਮੈਂਟ ਜੱਗੀ ਜੌਲ ਦੇ ਲਈ ਜਿਹੜੀ ਹੈ ਚਿੱਠੀ ਲਿਖਦੇ ਨੇ, ਜਾਂ ਭਾਰਤ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਜਾਂ US ਸਰਫ ਦਾ ਦੇ ਨਾਲ ਉਹਨਾਂ ਦੀਆਂ ਰਿਪੋਰਟਸ, ਇਹ ਸਭ ਕਿਵੇਂ ਇਹਨਾਂ ਨੂੰ ਰੈਟਲ ਕਰਦੀਆਂ ਨੇ। ਬਹੁਤਿਆਂ ਨੂੰ ਲੱਗਦਾ ਹੋਵੇਗਾ ਜੀ ਇਹਦੇ ਚੋਂ ਕੀ ਨਿਕਲਣਾ, ਲੇਕਿਨ ਇਹ ਮਿਸਟਰ ਕੇਸੀ ਸਿੰਘ ਜਿਹੜਾ ਇਨਸਾਈਡਰ ਹੈ, ਖੁਦ ਉਹ ਸਾਰੀ ਇਸ ਖੇਡ ਨੂੰ ਸਮਝਦਾ, ਕਿਉਂਕਿ ਖੇਡਦੇ ਰਹੇ ਨੇ ਇੱਥੇ। ਉਹਨੇ ਸ਼ੁਰੂਆਤ ਹੀ ਇਹ ਕੀਤੀ ਹੈ ਆਪਣੇ ਆਰਟੀਕਲ ਦੀ, ਦਾ ਖਾਲਿਸਤਾਨ ਇਸ਼ੂ resurfaced in the UK on July 12th when a Sikh gathering announced a bigger rally at Trafalgar Square a month later under the patronage of Sikhs for Justice to support referendum 2020। ਉਹਨੇ ਕਿਹਾ ਜੀ ਇਹ ਜਿਹੜਾ ਖਾਲਿਸਤਾਨ ਦਾ ਇਸ਼ੂ ਹੈ, ਹੁਣ ਇਹਨੂੰ ਤਾਂ ਨਜ਼ਰ ਆ ਰਿਹਾ ਵੀ ਇਹਦੇ ਚੋਂ ਖਾਲਿਸਤਾਨ ਹੈ, ਵੀ ਇਹ ਕਹਿ ਰਿਹਾ ਜੀ ਖਾਲਿਸਤਾਨ ਦਾ ਇਸ਼ੂ 12 ਜੁਲਾਈ ਨੂੰ ਮੁੜ ਕੇ ਉੱਭਰਿਆ ਜਦੋਂ ਕਿ ਸਿੱਖਸ ਫਾਰ ਜਸਟਿਸ ਨੇ ਐਲਾਨ ਕੀਤਾ ਕਿ ਉਹ ਟ੍ਰੈਫਲਗਰ ਸਕੁਅਰ ਦੇ ਵਿੱਚ 12 ਅਗਸਤ ਨੂੰ ਜਿਹੜਾ ਰੈਫਰੈਂਡਮ 2020 ਦੀ ਰੈਲੀ ਕਰਨਗੇ। ਦੈਟ ਇਜ਼ ਐਨ ਆਨਲਾਈਨ ਇਨੀਸ਼ੀਏਟਿਵ ਫਾਰ ਐਨ ਇੰਡੀਪੈਂਡੈਂਟ ਪੰਜਾਬ ਔਰ ਖਾਲਿਸਤਾਨ। ਇਹਨਾਂ ਨੂੰ ਵੀ ਪਤਾ ਹੈ ਕਿ ਵੀ ਉੱਥੇ ਇਹਨਾਂ ਨੇ ਪੈਰ ਨਹੀਂ ਲੱਗਣ ਦੇਣੇ, ਕਿ ਉੱਥੇ ਕੋਈ ਬੈਲਟ ਬਾਕਸ ਤਾਂ ਨਹੀਂ ਲੱਗਣੇ ਹੈ, ਇਵੈਂਚੁਅਲੀ ਆਨਲਾਈਨ ਹੀ ਹੋਏਗਾ। ਇਹਨੂੰ ਕੋਈ ਭੁਲੇਖਾ ਨਹੀਂ ਹੈ ਕਿ ਵੀ ਇਹ ਲਾਈਨ ਕਿੱਧਰ ਨੂੰ ਜਾ ਰਹੇ। ਉਹਨੇ ਕਿਹਾ ਜੀ ਇਹ ਜਿਹੜਾ ਇਨੀਸ਼ੀਏਟਿਵ ਹੈ, the issue has long simmered
particularly in Canada and UK with the largest Sikh diaspora। उन्होंने कहा जी खालिस्तान का इशू लंबे वक्त तो रिझ रहा है, खास तौर पर कनेडा और इंग्लैंड दे विच जिथे सिखां दी वड्डी गिणती है। It became an irritant during Canadian Prime Minister Justin Trudeau's India visit last February, particularly over Jaspal Atwal, convicted of shooting an Indian politician, getting invited to the Canadian High Commissioner reception। ਹੁਣ ਇੱਥੇ ਇਹਨੇ ਇਹ ਨਹੀਂ ਦੱਸਿਆ ਵੀ ਜਸਪਾਲ ਅਟਵਾਲ ਨੂੰ ਤੁਸੀਂ ਪਾਸਪੋਰਟ ਦਿੱਤਾ, ਉਹਦੇ ਤੋਂ ਪਹਿਲਾਂ ਵੀ ਉਹ ਇੰਡੀਆ ਗਿਆ, ਤੁਸੀਂ ਉਹਨੂੰ ਵਿੱਚ ਵਾੜਿਆ ਉਹਦੇ ਟ੍ਰਿਪ ਦੇ। ਪਰ ਇਹ ਕਹਿੰਦਾ ਕਿ ਜੀ ਇਹ ਜਿਹੜਾ ਇਸ਼ੂ ਹੈ ਇਹ ਜਿਹੜਾ ਉਸ ਵੇਲੇ ਵੀ ਜਿਹੜਾ ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਵੀ ਹਾਈਲਾਈਟ ਹੋਇਆ। ਹੁਣ ਇੱਥੇ ਕਿਉਂਕਿ ਇਹ ਇੱਕ ਐਕਸ ਡਿਪਲੋਮੈਟ ਜਿਹਨੂੰ ਪੜ੍ਹਿਆ ਜਾਏ ਵੀ ਇੰਡੀਅਨ ਗਵਰਨਮੈਂਟ ਪਾਲਿਸੀ ਮੇਕਰ, ਉਸ ਦਾ ਰਾਈਟ ਅਪ ਹੈ, ਇਸ ਲਈ ਇਹਦੀ ਇੱਕ ਅਹਿਮੀਅਤ ਹੈ। The principal problem is not Canada allowing under the freedom of speech principle Sikh hotheads to vent steam, but perceived coziness of the Trudeau government with radical elements। ਉਹਨੇ ਕਿਹਾ ਜੀ ਇਸ਼ੂ ਇਹ ਨਹੀਂ ਹੈ ਕਿ ਵੀ ਉੱਥੇ ਜਿਹੜੇ ਗਰਮ ਸਿਰਾਂ ਵਾਲੇ ਨੇ ਆਪਣਾ ਭਾਵ ਕੱਢ ਰਹੇ ਨੇ ਕਿਉਂਕਿ ਫਰੀडम ਆਫ ਐਕਸਪ੍ਰੈਸ਼ਨ ਹੈ। ਹੁਣ ਇਸ ਐਂਗਲ ਨੂੰ ਕਦੇ ਕਿਸੇ ਸਿੱਖ ਨੇ ਵੀ ਨਹੀਂ ਸੋਚਿਆ ਹੋਣਾ ਵੀ ਸਾਡੀ ਕੈਨੇਡਾ 'ਚ ਸਟਰੈਂਥ ਕੀ ਹੈ। ਉਹਦੇ ਜੋ ਕਹਿ ਰਿਹਾ ਹੈ with a little over 1% of Canadian population, Sikhs hold 12% of cabinet posts in the Trudeau government, having 14 Liberal Party MPs. Sikhs also dominate the new Liberal Party, enabling the elevation of Jagmeet Singh as president. Furthermore, they have noticeable clout in provincial politics in Ontario and Columbia। ਹੁਣ ਇਹ ਹੈ ਤਕਲੀਫ। ਇਹ ਕਿੰਨੇ ਕੁ ਸਿੱਖਾਂ ਨੇ ਕਿਹਾ ਕਿ ਜੀ ਇਹ ਜਿਹੜੇ ਸਾਡੇ ਕੋਲ ਅਸੀਂ ਭਾਵੇਂ 1% ਹੈ, ਪਰਸੈਂਟੇਜ ਨਹੀਂ ਕੱਢੀ ਕਿਸੇ ਨੇ, ਅਸੀਂ ਵੀ ਕਹਿੰਦੇ ਇੰਨੇ MP ਨੇ, ਉਹ ਕਹਿੰਦਾ ਵੀ ਆਬਾਦੀ 1% ਤੇ ਜਿਹੜੀਆਂ ਕੈਬਨਿਟ ਪੋਸਟ ਨੇ ਉਹ 12% ਉਹਨਾਂ ਦੇ ਕੋਲ ਨੇ ਸਿੱਖਾਂ ਕੋਲ। ਫਿਰ ਉਹਨਾਂ ਦੇ 14 MP ਨੇ, ਫਿਰ ਨਿਊ ਲਿਬਰਲ ਪਾਰਟੀ ਦਾ ਲੀਡਰ ਵੀ ਸਿੱਖ ਬਣ ਗਿਆ। ਫਿਰ ਜਿਹੜਾ ਕਿਊਬੈਕ ਜਿਹੜਾ ਓਨਟਾਰੀਓ ਔਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੀ ਪ੍ਰੋਵਿੰਸ਼ੀਅਲ ਲੋਕਲ ਹੈ ਉਹਦੇ 'ਚ ਵੀ ਸਿੱਖ। ਇਹ ਪ੍ਰੋਬਲਮ ਹੈ। ਉਹ ਕਹਿੰਦਾ ਵੀ ਹੌਟ ਹੈਡਸ ਨੇ ਕਹਿ ਦਿੱਤਾ ਜਾਂ ਦੂਜਾ ਇਹ ਨਹੀਂ ਹੈ, ਇਹ ਹੈ ਕਿ ਵੀ ਅਲਟੀਮੇਟਲੀ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹ ਜਿਹੜੀ ਅੱਜ ਦੀ ਪੋਲੀਟੀਕਲ ਪਾਰਟਿਸਿਪੇਸ਼ਨ ਹੈ ਇਹ ਕੱਲ ਨੂੰ ਕਿਵੇਂ ਖਾਲਿਸਤਾਨ ਤੱਕ ਲੀਡ ਕਰੇਗੀ। ਔਰ ਫਿਰ ਉਹਨੇ ਕਿਹਾ ਜੀ some of these worthies including Trudeau attended functions where Khalistani banners were displayed or radicals honored। Khalistan proponents today have shrewdly adopted non-militant tactics of civil protests, online referendums, Gurdwara functions, etc. to remain within the ambit of law of host nation। ਇਹ ਜਸਟ ਹੈ ਇਹਦੇ ਕਹਿਣ ਦੀ। ਉਹਨੇ ਕਿਹਾ ਕਿ ਜਿਹੜੇ ਸਿੱਖ ਖਾਲਿਸਤਾਨੀ ਨੇ ਬੜੇ ਸ਼ਰੂਡ ਨੇ, ਬੜੇ ਚੁਸਤ ਨੇ ਕਿ ਇਹ ਪੋਲੀਟੀਕਲ ਪ੍ਰੋਸੈਸ 'ਚ ਵੀ ਵੜ ਗਏ ਔਰ ਇਹ ਹੁਣ ਕੋਈ ਮਿਲੀਟੈਂਸੀ ਦੀ ਗੱਲ ਨਹੀਂ ਕਰਦੇ, ਇਹ ਆਨਲਾਈਨ ਰੈਫਰੈਂਡਮ ਦੀ ਗੱਲ ਕਰਦੇ ਨੇ, ਗੁਰਦੁਆਰਿਆਂ ਦੇ ਵਿੱਚ ਫੰਕਸ਼ਨ ਕਰਦੇ ਨੇ ਔਰ ਜਿਹੜੇ ਨੇ ਉਹ ਪ੍ਰੋਟੈਸਟ ਕਰਦੇ, ਨਾਨ ਮਿਲੀਟੈਂਟ ਟੈਕਟਿਕ, ਸ਼ਰੂਡ। ਹੁਣ ਅਸੀਂ ਤਾਂ ਆਪਣੇ ਆਪ ਨੂੰ ਕਮਲੇ ਹੀ ਕਹਿੰਦੇ, ਉਹ ਹਕੂਮਤ ਕਹਿੰਦੇ ਵੀ ਬੜੇ ਸ਼ਰੂਡ ਨੇ। ਇਹ ਤਾਂ ਹੁਣ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਆਪਣੀ ਗੱਲ ਨੂੰ ਅੱਗੇ ਲਿਆ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਐਟਸੈਟਰਾ ਟੂ ਰਿਮੇਨ ਵਿਦਨ ਦਾ ਐਂਬਿਟ ਆਫ ਲਾਅ ਆਫ ਹੋਸਟ ਨੇਸ਼ਨਸ ਐਕਟਸ ਕੰਸੀਡਰਡ। ਇਹ ਹੁਣ ਆਪਣਿਆਂ ਨੂੰ ਸਮਝਾ ਰਿਹਾ ਵੀ ਐਵੇਂ ਨਾ ਤੁਸੀਂ ਰੌਲਾ ਪਾਓ। ਐਕਟਸ ਕੰਸੀਡਰਡ ਸੈਡੀਸ਼ਨਸ ਇਨ ਇੰਡੀਆ ਐਜ਼ ਪਰ ਆਵਰ colonial era criminal law are not so in many western nations। The UK abolished seditious libel by a 2009 act putting its Northern Ireland host to bed। ਉਹਨੇ ਕਿਹਾ ਜੀ ਇਹ ਬਾਹਰਲੇ ਮੁਲਕਾਂ 'ਚ ਨਹੀਂ ਤੁਹਾਡਾ ਇਹ ਚੱਲਣਾ, ਸਾਡੇ ਜਿਹੜੇ ਸੈਡੀਸ਼ੀਅਸ ਲਾਅ ਨੇ ਬ੍ਰਿਟਿਸ਼ ਲਾਅ ਨੇ, ਕਿਉਂਕਿ ਦੇਸ਼ ਧਰੋਹੀ ਦਾ ਉਹਨਾਂ ਨੇ ਵੀ ਕਹਿੰਦੇ 2009 'ਚ ਜਦੋਂ ਆਇਰਿਸ਼ ਲੋਕਾਂ ਨਾਲ ਸਮਝੌਤਾ ਹੋ ਗਿਆ ਤੇ ਇਸ ਭੂਤ ਨੂੰ ਉਹਨਾਂ ਨੇ ਵੀ ਜਿਹੜਾ ਜਿੰਨੀ ਨੂੰ ਵਾਪਸ ਬੋਟਲ 'ਚ ਪਾ ਦਿੱਤਾ। ਸੋ ਜਿਹੜੀ ਰੀਅਲ ਫਿਕਰ ਹੈ ਉਹ ਤੁਹਾਡਾ ਪ੍ਰੋਸੈਸ ਹੈ ਔਰ ਤੁਹਾਡਾ ਆਪਣੀ ਗੱਲ ਨੂੰ ਅੱਗੇ ਤੋਰਨ ਦੀ ਲਾਈਨ ਹੈ। ਫਿਰ ਉਹਨੇ ਕੈਨੇਡਾ ਦੀ ਪੋਲੀਟੀਕਲ ਲਾਈਨ ਦੀ ਗੱਲ ਕੀਤੀ ਕਿ ਬਈ ਉੱਥੇ ਵੀ ਕਿਊਬੈਕ ਦੀ, ਕਿਉਂਕਿ ਲੰਬਾ ਆਰਟੀਕਲ ਹੈ ਔਰ ਮੈਂ ਵਕਤ ਦੇਖ ਰਿਹਾ ਸਾਰਾ ਮੈਂ ਸ਼ੇਅਰ ਨਹੀਂ ਕਰ ਸਕਾਂਗਾ। ਫਿਰ ਉਹਨੇ ਕਿਹਾ ਜੀ ਕੈਨੇਡਾ 'ਚ ਵੀ ਸੀ, ਕਿਊਬੈਕ ਵਾਲਿਆਂ ਨੇ ਕੀਤੀ। ਫਿਰ ਫੈਡਰਲ ਗਵਰਨਮੈਂਟ ਨੇ ਕੋਈ ਉੱਥੇ ਟੈਂਕ ਨਹੀਂ ਚੜਾਏ ਜਾਂ ਦੂਜਾ ਨਹੀਂ ਕੀਤਾ, ਦੇ ਡੈਲਟ ਵਿਦ ਇਟ ਕਿ ਉਹਨਾਂ ਨੇ ਉਹਨੂੰ ਸੁਪਰੀਮ ਕੋਰਟ ਤੋਂ ਪੁੱਛਿਆ ਔਰ ਉਹਨਾਂ ਨੇ ਕਿਹਾ ਕਿ ਬਈ 1999 ਦੇ ਵਿੱਚ ਜਿਹੜਾ ਹੈ ਉਹਨਾਂ ਨੇ 1996 ਦੇ ਵਿੱਚ ਸੁਪਰੀਮ ਕੋਰਟ ਨੇ ਇਹ ਕਿਹਾ ਕਿ ਵੀ ਕਿਊਬੈਕ ਜਿਹੜਾ ਹੈ ਉਹ ਯੂਨੀਲੈਟਰਲੀ ਆਪਣੇ ਆਪ ਸੈਸੀਡ ਨਹੀਂ ਕਰ ਸਕਦਾ, ਉਹ ਵੋਟ ਕਰੇ ਪਹਿਲਾਂ ਫਿਰ ਫੈਡਰਲ ਗਵਰਨਮੈਂਟ ਦੇ ਨਾਲ ਸਹਿਮਤੀ ਦੇ ਨਾਲ ਕਰ ਸਕਦਾ। ਫਿਰ ਉਹਨੇ ਕਿਹਾ ਵੀ ਜਦੋਂ ਇਹ ਪਾਰਟ ਹੈ ਫਿਰ
why then are Sikhs abroad more agitated than those in India about the rights of Sikhs in Punjab? ਉਹ ਕਹਿੰਦੇ ਜੀ ਜਿਹੜੇ ਪੰਜਾਬ ਦੇ ਸਿੱਖ ਨੇ ਉਹ ਤਾਂ ਅਸੀਂ ਜ਼ਿਆਦਾ ਮਾਰਤੇ ਨੇ ਤੇ ਜਾਂ ਉਹ ਗੁਲਾਮ ਬਣਾ ਲਏ ਨੇ ਟਿਲ ਪਰਪੈਚੁਏਸ਼ਨ ਟਿਲ ਇਟਰਨਿਟੀ, ਜਿਹਨੂੰ ਮੈਂ ਕਿਹਾ ਸੀ ਕਿ ਪਰਪੈਚੁਏਟਡ ਸਲੇਵਰੀ ਬਾਦਲ ਕੋੜਮੇ ਦੀ। ਜੀ ਉਹਨਾਂ ਨੇ ਕਿਹਾ ਜੀ ਫਿਰ ਬਾਹਰਲੇ ਸਿੱਖ ਪੰਜਾਬ ਬਾਰੇ ਇੰਨੇ ਕਿਉਂ ਐਜੀਟੇਟਡ ਨੇ? ਇਹ ਨੰਬਰ ਆਫ ਫੈਕਟਰਸ ਆਰ ਐਟ ਪਲੇ। ਹੁਣ ਇਹ ਉਹਦਾ ਡਿਪਲੋਮੈਟ ਜਿਹੜਾ ਮਾਈਂਡ ਹੈ ਉਹਨੂੰ ਐਨਾਲਾਈਜ਼ ਕਰ ਰਿਹਾ ਵੀ ਕੀ ਫੈਕਟਰ ਨੇ। ਫਿਰ ਉਹਨੇ ਆਪਣੀ ਗੱਲ ਕੀਤੀ ਕਿ ਮੈਂ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ 1980 ਤੋਂ 1983 ਚ ਉੱਥੇ ਹੀ ਸੀ ਅਮਰੀਕਾ ਚ, ਔਰ ਜਿਹੜਾ ਗੁਰਦੁਆਰਾ ਹੈ ਇਹਨੇ ਵੈਸੇ ਗੁਰਦੁਆਰਾ ਫਲਸ਼ਿੰਗ ਮੀਡੋਜ਼ ਲਿਖਿਆ ਪਰ ਇਹ ਮੇਰਾ ਖਿਆਲ ਹੈ ਰਿਚਮੰਡ ਦੇ ਗੁਰਦੁਆਰੇ ਦਾ ਜ਼ਿਕਰ ਕਰ ਰਹੇ। ਫਿਰ ਉਹਨਾਂ ਨੇ ਕਿਹਾ ਕਿ ਵੀ ਉਦੋਂ ਇੰਦਰਾ ਗਾਂਧੀ ਜਿਹੜੀ ਆ ਉਹਨੇ ਵਿਜ਼ਿਟ ਕੀਤਾ, ਫਿਰ ਉਹਨੂੰ ਆਨਰ ਵੀ ਕੀਤਾ ਗਿਆ। ਬਟ post Blue Star and with counter-terrorism operations forcing many families to send abroad sons caught between militants and security forces, the diaspora's complexions and those controlling the gurdwaras changed dramatically. ਉਹ ਕਹਿੰਦਾ ਜੀ 1983 ਤੱਕ ਤਾਂ ਅਸੀਂ ਕਾਬੂ ਕੀਤਾ ਸੀ, ਇੰਦਰਾ ਗਾਂਧੀ ਨੂੰ ਅਸੀਂ ਰਿਚਮੰਡ ਗੁਰਦੁਆਰੇ ਲੈ ਕੇ ਗਏ, ਸਰੋਪਾਓ ਵੀ ਦਿੱਤਾ, ਪਰ ਜੂਨ 84 ਤੋਂ ਬਾਅਦ ਜਿਹੜੀ ਸਿਚੁਏਸ਼ਨ ਹੈ ਉਹ ਬਦਲ ਗਈ। ਔਰ ਹੁਣ ਅੱਗੋਂ ਕਹਿੰਦੇ the change was most pronounced in Canada. Younger, angrier and poorly educated youth began to control Gurdwara podiums every weekend, radicalizing the disco। ਕਹਿੰਦੇ ਵੀ ਗੁਰਦੁਆਰਿਆਂ 'ਚ ਨੌਜਵਾਨ ਆ ਗਏ, ਉਹਨਾਂ ਨੂੰ ਹਾਫ ਲਿਟਰੇਟ ਕਹਿ ਰਿਹਾ, ਤੇ ਉਹ ਹਰ ਐਤਵਾਰ ਜਿਹੜਾ ਉਹ ਲੈਕਚਰ ਕਰ ਕਰਕੇ ਉਹਨਾਂ ਨੇ ਦਿਮਾਗਾਂ ਦੇ ਵਿੱਚ ਜਿਹੜਾ ਰੈਡੀਕਲਾਈਜ਼ ਹੈ ਕਿ ਉਹਨਾਂ ਨੂੰ ਬਣਾ ਦਿੱਤਾ। ਦੂਜੇ ਪਾਸੇ ਐਂਟੀ ਇੰਡੀਆ ਕਰਤਾ। ਫਿਰ ਉਹਨੇ ਕਿਹਾ ਵੀ 에ਅਰ ਇੰਡੀਆ ਦੀ ਜਿਹੜੀ ਹੋਈ ਉਹਦੇ 'ਚ ਵੀ ਕੋਈ ਉਹਦੀ ਇਨਵੈਸਟੀਗੇਸ਼ਨ ਪ੍ਰੋਪਰ ਨਹੀਂ ਹੋਈ, ਔਰ ਇਸ ਸਾਰੇ ਦੇ ਨਾਲ ਇਹ ਹੋਇਆ ਕਿ ਵੀ ਇਸ ਸਾਰੇ ਚੋਂ ਇਹ ਖਾਲਿਸਤਾਨ ਮੂਵਮੈਂਟ ਜੰਮ ਪਈ। ਫਿਰ ਉਹਨੇ ਹੁਣ ਸਾਨੂੰ ਲੱਗਦਾ ਵੀ ਜਸਟਿਨ ਟਰੂਡੋ ਗਿਆ, ਉਹਨਾਂ ਨੇ ਜੋ ਵੀ, ਪਰ ਹੁਣ ਮੋਟਿਵ ਇਹਨਾਂ ਦਾ ਕੀ ਸੀ ਕਰਨ ਦਾ? ਜੋ ਉਹਨੇ ਹਿਊਮਿਲੇਟ ਕੀਤਾ, ਉਹਨੂੰ ਇਹੀ ਮੈਸੇਜ ਦੇਣਾ ਸੀ ਕਿ ਖਾਲਿਸਤਾਨੀ ਥਾਟ ਤੋਂ ਜਾਂ ਉਹਦੇ 'ਚ ਬਿਲੀਵ ਕਰਨ ਵਾਲਿਆਂ 'ਚੋਂ ਡਿਸਟੈਂਸ ਕਰ, ਔਰ ਇਹਦਾ ਇਹ ਕਹਿਣਾ ਵੀ ਉਹ ਉਹਦੇ 'ਚ ਕਾਮਯਾਬ ਰਹੇ ਇੰਡੀਅਨ ਗਵਰਨਮੈਂਟ। ਉਹ ਕਹਿੰਦਾ ਔਨ ਰਿਟਰਨ ਫਰਮ ਇੰਡੀਆ Trudeau curtailed public bonhomie towards pro-Khalistan elements. Public, ਉਹ ਕਹਿੰਦਾ ਭਾਵੇਂ ਅੰਦਰ ਵੜ ਕੇ ਜੱਫੀਆਂ ਪਾਉਂਦਾ ਹੋਏ, ਪਰ ਘੱਟੋ ਘੱਟ ਪਬਲਿਕਲੀ ਉਹਨੇ ਆਪਣੇ ਆਪ, ਇਹ ਹੁੰਦਾ ਜਿਹੜੇ ਡਿਪਲੋਮੈਟਿਕ ਗੇਮਾਂ ਹੁੰਦੀਆਂ ਨੇ, ਜਦੋਂ ਤੱਕ ਤੁਸੀਂ ਦੁਸ਼ਮਣ ਦਾ, ਜੇ ਹੁਣੇ ਕੇਸੀ ਸਿੰਘ ਨਾ ਕਹਿੰਦਾ ਵੀ ਉਹਨਾਂ ਨੇ ਜਦੋਂ ਆਪਣੀਆਂ ਫਾਈਲਾਂ 'ਚ ਲਿਖਿਆ ਹੋਏਗਾ ਉਹਨਾਂ ਨੇ ਕਹਿਣਾ ਕਿ ਜੀ ਮੂਵ ਸਕਸੈਸਫੁਲ, ਕਿ ਜਸਟਿਨ ਟਰੂਡੋ ਪਬਲਿਕਲੀ ਹੁਣ ਖਾਲਿਸਤਾਨੀਆਂ ਦੇ ਨਾਲ ਐਸੋਸੀਏਟ ਨਹੀਂ ਹੁੰਦਾ। ਸਾਰਾ ਜਸਪਾਲ ਇਟਵਾਲ ਵਾਲੀ ਕਰਤੂਤ ਹੀ ਇਸ ਲਈ ਇਹਨਾਂ ਨੇ ਕਰਵਾਈ ਸੀ ਕਿ ਜੀ ਪਤਾ ਨਹੀਂ ਉਹਨਾਂ ਚੋਂ ਕਿਹੜਾ ਮਿਲੀਟੈਂਟ ਹੋਣਾ ਔਰ ਕੱਲ ਨੂੰ ਜਿਹੜਾ ਉਹ ਫਿਰ ਬਦਨਾਮੀ ਦੀ ਥਾਂ ਹੋਏ। ਫਿਰ ਉਹਨੇ ਇਸ ਸਾਰੇ ਨੂੰ ਕਿਹਾ ਬਟ ਸਿੱਖ ਪੋਲੀਟੀਕਲ ਐਕਟਿਵਿਜ਼ਮ ਇਜ਼ ਇਨ ਕੈਨੇਡਾ ਐਜ਼ ਇੰਡੀਡ ਐਲਸਵੇਅਰ rests on using gurdwaras for funds and electoral consolidation much as the Akali Party does in Punjab। ਹੁਣ ਸੈਕੰਡ ਫੋਕਸ ਇੰਡੀਅਨ ਏਜੰਸੀਆਂ ਦਾ ਇਹ ਹੈ, ਉਹਨਾਂ ਹਕੂਮਤਾਂ ਨੂੰ ਕਹਿਣਾ ਕਿ ਜੀ ਗੁਰਦੁਆਰਿਆਂ ਦੇ ਫੰਡ ਜਿਹੜੇ ਨੇ ਉਹ ਰੈਡੀਕਲਾਈਜੇਸ਼ਨ ਦੇ ਇਸਤੇਮਾਲ ਹੁੰਦੇ ਨੇ, ਇਹ ਹੁਣ ਉਧਰ ਨੂੰ ਜਾ ਰਹੇ ਕਿ ਜੀ, ਲੇਕਿਨ ਉਹਦੇ 'ਚ ਕੋਈ ਫਰਕ ਨਹੀਂ ਪਿਆ ਭਾਵੇਂ ਜਸਟਿਨ ਟਰੂਡੋ ਹੁਣ ਪਬਲਿਕ ਫੰਕਸ਼ਨ ਤੇ ਨਹੀਂ ਆਉਂਦਾ। ਦਸ ਰੈਫਰੈਂਡਮ 2020 ਮੂਵਮੈਂਟ ਹੈਜ਼ ਐਕਵਾਇਰਡ ਏ ਮੋਮੈਂਟਮ that will test India's relation with a number of western nations। ਹੁਣ ਦੁਸ਼ਮਣ ਨੂੰ ਚੈਲੰਜ ਸਮਝ ਆ ਰਿਹਾ, ਉਹ ਕਹਿੰਦਾ ਵੀ ਇਹ ਜਿਹੜਾ 2020 ਮੂਵ ਹੈ ਅੱਗੇ ਨੂੰ ਜਾ ਰਿਹਾ, ਔਰ ਆਉਣ ਵਾਲੇ ਟਾਈਮ 'ਚ ਕੱਲਾ ਕੈਨੇਡਾ ਜਾਂ ਇੰਗਲੈਂਡ ਜਾਂ ਅਮਰੀਕਾ ਹੀ ਪ੍ਰਭਾਵਿਤ ਨਹੀਂ ਹੋਏਗਾ, ਵੈਸਟਰਨ ਨੇਸ਼ਨਸ, ਕਿ ਭਾਰਤ ਦੇ ਸਰਕਾਰ ਦੇ ਨਾਲ ਉਹਨਾਂ ਦੇ ਕੀ ਸੰਬੰਧ ਕਿਵੇਂ ਪ੍ਰਭਾਵਿਤ ਹੋਣਗੇ। ਆਲਰੇਡੀ ਇੰਗਲੈਂਡ ਦੇ ਮਾਮਲੇ 'ਚ ਤਾਂ ਉਹਨਾਂ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਸਪੋਕਸਪਰਸਨ ਰਵੀਸ਼ ਕੁਮਾਰ ਨੇ ਕਿਹਾ ਕਿ ਜੀ ਦਵੱਲੇ ਸੰਬੰਧ ਪ੍ਰਭਾਵਿਤ ਹੋਣਗੇ। ਉਹਨੇ ਕਿਹਾ ਜੀ ਜਿਹੜਾ ਮੂਵਮੈਂਟਮ ਚੱਲ ਰਹੀ ਹੈ ਇਹ ਹੁਣ ਆਉਣ ਵਾਲੇ ਪੀਰੀਅਡ 'ਚ ਪਤਾ ਲੱਗੇਗਾ ਕਿ ਵੈਸਟਰਨ ਨੇਸ਼ਨਸ ਦੇ ਨਾਲ ਕੀ ਸੰਬੰਧ ਹੋਣਗੇ। ਇਨ ਦਾ ਯੂਕੇ ਦਾ ਫੁਲਕਰਮ ਆਫ ਦਾ ਨਿਊ ਚਰਨ a private UK Sikh survey 2016 reveals interesting features of Sikh diaspora। ਹੁਣ ਇਹ ਇਹਦੀ honest ਰਿਪੋਰਟਿੰਗ ਹੈ ਕਿ ਵੀ ਸਿੱਖ ਡਾਇਸਪੋਰਾ 'ਚ ਕੀ ਚੱਲ ਰਿਹਾ। ਇਹਨੇ ਇਹ ਨਹੀਂ ਕਿ ਮੁੱਠੀ ਭਰ ਨੇ, ਉਹਨੇ ISI ਦੇ ਏਜੰਟ ਨੇ, ਫਲਾਣੇ ਨੇ, ਇਹ ਸਮਝਦਾ ਕਿ ਵੀ ਇਹ ਕੀ ਹੈ। ਉਹਨੇ ਕਿਹਾ ਜੀ 2016 'ਚ ਜਿਹੜਾ ਇੱਕ ਸਰਵੇ UK ਦੇ ਵਿੱਚ ਹੋਇਆ, UK ਸਿੱਖ ਸਰਵੇ, ਉਹਨੇ ਬੜੇ ਦਿਲਚਸਪ ਫੈਕਟਰ ਸਿੱਖਾਂ ਬਾਰੇ, ਡਾਇਸਪੋਰਾ ਸਿੱਖਾਂ ਬਾਰੇ ਦਿੱਤੇ। ਆਲਮੋਸਟ ਹਾਫ ਹੈਵ ਕੰਪਲੀਟਡ ਕਾਲਜ ਔਰ ਪੋਸਟ ਗ੍ਰੈਜੂਏਟ ਸਟੱਡੀਜ਼, ਕਿ ਹੁਣ ਜਿਹੜੇ ਸਿੱਖ ਬਾਹਰਲੇ ਨੇ ਨੈਕਸਟ ਜਨਰੇਸ਼ਨ, ਉਹ ਅਨਪੜ੍ਹ ਨਹੀਂ, ਜਿਵੇਂ ਉਹ ਪਹਿਲਾਂ ਕਿਹਾ ਕਿ ਆਇਆ ਜੀ ਕੈਨੇਡਾ 'ਚ ਹਾਫ ਲਿਟਰੇਟ ਗੁਰਦੁਆਰੇ,
ਉਹਨੇ ਕਿਹਾ 50% ਜਿਹੜੇ ਸਿੱਖ ਨੇ ਜਾਂ ਉਹ ਕਾਲਜ ਗ੍ਰੈਜੂਏਟ ਨੇ ਜੀ ਜਾਂ ਪੋਸਟ ਗ੍ਰੈਜੂਏਟ ਨੇ। another 20% have attended college, ਕੁਛ ਜਿਹੜੇ ਨੇ ਕਾਲਜ ਗਏ ਜ਼ਰੂਰ ਨੇ, 20% ਹੋਰ 50 ਤੇ 20 70 ਹੋ ਗਏ, ਬਟ ਨਾਟ ਗ੍ਰੈਜੂਏਟਡ। ਸੋ ਜਿਹੜਾ ਕਾਲਜ ਚਲਾ ਗਿਆ ਉਹਨੂੰ ਤਹਿਜ਼ੀਬ ਤਾਂ ਆ ਗਈ, ਅਕਲ ਵੀ ਹੈ, ਹਾਈ ਸਕੂਲ ਪਾਸ ਕਰਨ ਤੋਂ ਬਾਅਦ ਜੀ 70% ਐਜੂਕੇਟਡ ਹੋ ਗਏ। of the total population of over 4.3 lakh plus 69% are UK born and 91% are British nationals। ਉਹਨੇ ਕਿਹਾ ਜੀ 69% ਜਿਹੜੇ ਸਿੱਖ ਨੇ ਆਬਾਦੀ, ਉਹਨੇ ਕਿਹਾ ਵੀ ਜ਼ਿਆਦਾ ਹੈ, 4.3 ਪਲੱਸ ਗਿਆ ਹੈ, ਜੀ ਪਰ ਉਹਦੇ ਚ ਜਿਹੜੇ ਨੇ 69% UK ਦੇ ਨੇ, ਪਰ ਜਿਹੜੇ ਨਹੀਂ ਵੀ ਜੰਮੇ ਉਹਨਾਂ ਨੇ ਸਿਟੀਜ਼ਨਸ਼ਿਪ ਲਈ। 91% ਸਿੱਖ ਜਿਹੜੇ ਬ੍ਰਿਟਨ ਚ ਨੇ, ਇਹਦੀ ਫਿਗਰ 4.3 ਲੱਖ ਚੋਂ ਉਹ ਬ੍ਰਿਟਨ ਦੇ ਸਿਟੀਜ਼ਨ ਨੇ। ਜੀ ਹੁਣ ਉਹਨੇ ਕੰਪੇਅਰ ਕੀਤਾ ਕਿ ਵੀ ਹਿੰਦੂਆਂ ਦਾ ਕੀ ਹਾਲ ਹੈ। ਕੰਪੇਅਰ ਟੂ ਦਿਸ, among Hindu diaspora 40% retain Indian nationality, over 90% Sikhs would prefer a separate identity and not be dubbed Indian or Asian। ਉਹਨੇ ਕਿਹਾ ਵੀ ਸਿੱਖ ਤਾਂ ਜਿੰਨੇ ਯੂਕੇ ਚ ਨੇ 91% ਯੂਕੇ ਦੇ ਸਿਟੀਜ਼ਨ ਨੇ, ਜੀ ਲੇਕਿਨ ਹਿੰਦੂਆਂ ਚੋਂ ਜਿਹੜੇ 40% ਨੇ ਉਹ ਅਜੇ ਉਹਨਾਂ ਨੇ ਇੰਡੀਅਨ ਨੈਸ਼ਨੈਲਿਟੀ ਰੱਖੀ ਹੋਈ ਹੈ। ਫਿਰ ਉਹਨੇ ਕਿਹਾ ਵੀ ਉਸ ਸਰਵੇ 'ਚ 90% ਤੋਂ ਜ਼ਿਆਦਾ ਸਿੱਖਾਂ ਨੇ ਕਿਹਾ ਕਿ ਅਸੀਂ ਯੂਕੇ 'ਚ ਜਿਹੜਾ ਇਸ ਪ੍ਰਾਈਡ ਲੈਂਦੇ ਆ, ਸਾਡਾ ਇੰਡੀਆ ਜਾਂ ਏਸ਼ੀਆ ਨਾਲ ਕੋਈ ਹੁਣ ਇਹ ਗੱਲ ਇਹਨਾਂ ਨੂੰ ਮਾਰ ਰਹੀ ਹੈ ਕਿ ਵੀ ਇਹ ਇੰਡੀਅਨਾਈਜ਼ਡ ਸਿੱਖ ਨਹੀਂ ਹੈਗੇ, ਇਹ ਬਾਦਲ ਕੋੜਮਾ ਨਹੀਂ ਹੈ ਜਾਂ ਦੂਜਾ ਨਹੀਂ ਹੈ। ਇਹ ਉਹ ਜਨਰੇਸ਼ਨ ਹੈ ਜਿਨ੍ਹਾਂ ਚੋਂ 50% ਆਲਰੇਡੀ ਕਾਲਜ ਔਰ ਪੋਸਟ ਗ੍ਰੈਜੂਏਟ ਨੇ, ਉਹਨਾਂ ਚੋਂ ਅੱਗੋਂ ਜਿਹੜੇ ਨੇ 20% ਉਹ ਗਏ ਹੋਏ ਨੇ ਕਾਲਜਿਸ 'ਚ, ਔਰ 91% ਜਿਹੜੇ ਨੇ ਉਹ ਇਹਨਾਂ ਨਾਲ ਰਹਿਣਾ ਹੀ ਨਹੀਂ ਚਾਹੁੰਦੇ, ਉਹ ਇੰਡੀਅਨ ਨਾਲ ਸ਼ਬਦ ਨਹੀਂ ਆਪਣੇ ਨਾਂ ਨਾਲ ਲਾਉਣਾ ਚਾਹੁੰਦੇ। ਫਿਰ ਉਹਨੇ ਜਿਹੜਾ ਅੱਗੋਂ ਇਸ ਨੂੰ ਇਸਲਾਮ ਦੇ ਨਾਲ ਕਿਹਾ ਕਿ ਵੀ ਜਦੋਂ ਕਿਸੇ ਕੌਮ 'ਚ ਰੈਡੀਕਲਾਈਜੇਸ਼ਨ ਹੁੰਦੀ ਹੈ ਜਾਂ ਲੋਕ ਆਪਣੇ ਟਫ ਟਾਈਮ 'ਚੋਂ ਗੁਜ਼ਰਦੇ ਨੇ ਤੇ ਉਦੋਂ ਰੈਡੀਕਲਾਈਜ਼ ਹੁੰਦੇ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਘੱਲੂਕਾਰਿਆਂ 'ਚੋਂ ਅਸੀਂ ਮਜ਼ਬੂਤ ਹੋ ਕੇ ਨਿਕਲਦੇ ਹਾਂ। ਇਹ ਪੂਰੇ ਉਹਨੇ ਜਿਹੜਾ ਇਸਲਾਮ ਦੀ ਹਿਸਟਰੀ ਜਿਹੜੀ ਇਹ ਦਿੱਤੀ ਹੈ। ਫਿਰ ਉਹਨੇ ਕਿਹਾ ਸਿਮਿਲਰਲੀ Punjab has never fully recovered economically from the terrible twin decades of terrorism which led to deindustrialization and a top heavy police state। ਇਹਨੇ ਹੁਣ 2 ਡੈਕੇਡ ਕਿਹਾ, 20 ਸਾਲ ਮੰਨ ਗਏ, ਨਹੀਂ ਤਾਂ ਹੁੰਦਾ 84 to 92। ਉਹਨੇ ਕਿਹਾ ਜੀ ਉਹਦੇ ਚੋਂ ਪੰਜਾਬ ਰਿਕਵਰ ਹੀ ਨਹੀਂ ਹੋਇਆ ਨਾ ਇਕਨੋਮਿਕਲੀ, ਔਰ ਜਿਵੇਂ ਪੁਲਿਸ ਸਟੇਟ ਬਣ ਗਿਆ ਸੀ। The problem has been compounded by emigration, low fertility rates, skewed sex ratio, drug menace, joblessness, fragmentation of land holding and agrarian distress, but above all it is a crisis of faith, as Sikh religious institutions are unable to guide, inspire or enrich the spiritual life of adherents. The peasantry gravitating towards dera, spurious spiritual leaders and alternative belief system testifies to the rot। ਹੁਣ ਇੱਥੇ ਇਹ ਕਿਉਂਕਿ ਇੰਡੀਅਨ ਸਰਵੈਂਟ ਰਿਹਾ, ਇਹਨੇ ਇਹ ਨਹੀਂ ਕਿਹਾ ਕਿ ਜੀ ਡੇਰੇ ਵੀ ਅਸੀਂ ਖੜੇ ਕੀਤੇ, ਡਰੱਗਸ ਵੀ ਅਸੀਂ ਖੜੇ ਕੀਤੇ, ਇਕਨੋਮਿਕਲ ਜਿਹਦੇ ਕਰਕੇ ਜੌਬਲੈਸਨੈਸ ਹੈ ਉਹ ਵੀ ਅਸੀਂ ਖੜੀ ਕੀਤੀ। ਉਹ ਕਹਿ ਰਿਹਾ ਵੀ ਇਹਦੇ 'ਚ ਜਿਹੜੇ ਨੇ ਇਸ ਵੇਲੇ ਉਹ ਗਵਾਚੇ ਹੋਏ ਨੇ ਸਿੱਖ ਪੰਜਾਬ ਦੇ, ਕਿਉਂਕਿ ਇਹ ਸਾਰੇ ਫੈਕਟਰ ਨੇ। The cry for Khalistan thus represents this collective anger of Sikhs। ਇਹ ਉਹਨੇ ਕਿਹਾ ਜੀ ਜਿਹੜੀ ਖਾਲਿਸਤਾਨ ਦੀ ਆਵਾਜ਼ ਹੈ ਇਸ ਵੇਲੇ, ਇਹ ਸਿੱਖਾਂ ਦਾ ਕਲੈਕਟਿਵ ਐਂਗਰ ਹੈ। ਹੁਣ ਇੱਥੇ ਇਹ ਨਹੀਂ ਹੈ ਕਿ ਜੀ 4 ਇੱਥੇ ਬੈਠੇ ਨੇ, 2 ਉੱਥੇ ਬੈਠੇ ਨੇ, ਫਲਾਣਾ ਬਾਲ ਲੈ ਗਏ। ਉਹਨੇ ਕਹਿੰਦਾ the cry for Khalistan thus represents this collective anger of Sikhs instead of demarches to the UK, Canada, etc. India needs to harness these misguided elements to contribute to solving Punjab socio। ਉਹਨੂੰ ਆਪਣੇ ਉਹ ਜਿਹੜੇ ਉਪਦੇਸ਼ ਦੇਣਾ ਹੁੰਦਾ ਕਿ ਜੀ ਇੰਡੀਅਨ ਗਵਰਨਮੈਂਟ ਕਰੇ, ਬਜਾਏ ਕਿ ਉਹਨਾਂ ਨੂੰ ਕੰਡੈਮ ਕਰਨ ਦੇ, ਉਹਨਾਂ ਨੂੰ ਤੁਸੀਂ ਪੰਜਾਬ ਦੇ ਸਮਾਜਿਕ ਔਰ ਆਰਥਿਕ ਮੁੱਦੇ 'ਚ ਲਿਆਓ। The Modi government must also realize that a Hindutva-laden approach to diaspora tends to exacerbate the communal divide abroad, leading minorities to grasp their own religious identities more firmly। ਉਹਨੇ ਕਿਹਾ ਇਹ ਜਿਹੜੀ ਹਿੰਦੂਤਵਾ ਪੋਲਿਟਿਕਸ ਮੋਦੀ ਦੀ ਚੱਲ ਰਹੀ ਹੈ, ਉਹਦੇ ਨਾਲ ਬਾਹਰ ਸਿੱਖ ਆਪਣੀ ਸਿੱਖੀ ਪਛਾਣ ਦੇ ਨਾਲ ਕਹਿਣਾ ਉਹ ਖਾਲਿਸਤਾਨ ਚਾਹੁੰਦਾ ਕਿ ਜਿੰਨਾ ਉਹ ਹਿੰਦੂਤਵ ਵੀ ਕਰ ਰਹੇ ਨੇ,
ਜਿਵੇਂ ਉੱਥੇ ਮੈਨੂੰ ਰਿਚਮੰਡ ਹਿੱਲ ਗੁਰਸਿੱਖ ਕਹਿਣ ਲੱਗੇ ਕਿ ਜੀ ਮੈਂ ਤਾਂ ਰੋਜ਼ ਅਰਦਾਸ ਕਰਦਾ। ਮੈਂ ਕਿਹਾ ਕੀ ਕਹਿੰਦੇ 2019 ਚ ਵੀ ਮੋਦੀ ਬਣ ਜਾਏ। ਮੈਂ ਕਿਹਾ ਉਹ ਕਿਉਂ? ਕਹਿੰਦੇ ਜੀ ਖਾਲਿਸਤਾਨ ਬਣ ਜਾਊਗਾ। ਕਹਿੰਦਾ ਇਹ ਜਿੰਨੀ ਨਫ਼ਰਤ ਫੈਲਾਣਗੇ ਉਹਨਾਂ ਕਹਿੰਦੇ ਸਿੱਖਾਂ ਨੂੰ, ਕਹਿੰਦੇ ਜਿਹੜੇ ਸਿੱਖਾਂ ਨੂੰ ਅਸੀਂ ਨਹੀਂ ਸਮਝਾ ਸਕੇ ਉਹਨਾਂ ਨੂੰ ਹੁਣ ਸਮਝ ਆ ਰਹੀ ਹੈ ਵੀ। ਔਰ ਇਹੀ ਗੱਲ ਉਹ ਕਹਿ ਰਿਹਾ ਕਿ ਵੀ ਇਹ ਜਿਹੜਾ ਮੋਦੀ ਦਾ ਹਿੰਦੂਤਵ ਹੈ ਇਹ ਬਾਹਰਲੇ ਸਿੱਖਾਂ ਨੂੰ ਹੋਰ ਆਪਣੀ ਆਈਡੈਂਟੀਟੀ ਵੱਲ ਜਿਹੜਾ ਜੋੜ ਰਿਹਾ। that provides India's enemies abroad ready-made instruments to use against India। ਕਹਿੰਦੇ ਜੀ ਇਹ ਮੋਦੀ ਦੀਆਂ ਨੀਤੀਆਂ ਬਾਹਰ ਹੁਣ ISI ਵੱਲ ਆ ਰਿਹਾ ਕਿ ਜਿਹੜੇ ਦੁਸ਼ਮਣ ਨੇ ਉਹ ਉਹਨਾਂ ਨੂੰ ਤਾਂ ਰੈਡੀਮੇਡ ਮਸਾਲਾ ਮਿਲ ਰਿਹਾ। ਪ੍ਰਪੇਅਰ ਹੁਣ ਆਪ ਹੀ ਕਹਿ ਰਿਹਾ preparing blacklist, unleashing intelligence resources to penetrate Sikh diaspora and report etc have all been tried after 1984। ਹੁਣ ਆਪ ਹੀ ਮੰਨ ਰਿਹਾ ਕਿ ਜੀ ਅਸੀਂ ਸਾਰੀਆਂ ਹੀ ਕੋਸ਼ਿਸ਼ਾਂ ਕਰ ਲਈਆਂ, ਬਲੈਕ ਲਿਸਟਾਂ ਵੀ ਬਣਾਈਆਂ ਔਰ ਸਿੱਖਾਂ ਦੇ ਵਿੱਚ ਆਪਣੇ ਏਜੰਟ ਵੀ ਅਸੀਂ ਪੈਨੀਟ੍ਰੇਟ ਕਰਕੇ ਉਹ ਜਿਹੜਾ ਉਹ ਦੇਖ ਲਿਆ। ਇਹ ਸਾਰੇ ਅਸੀਂ ਕੋਸ਼ਿਸ਼ they have trapped parts of diaspora in isolated opposition to India under a bogus ਖਾਲਿਸਤਾਨ demand। ਉਹ ਕਹਿੰਦਾ ਇਹ ਪਰ ਇਹਦਾ ਕੋਈ ਅਸਰ ਨਹੀਂ ਹੋਇਆ। ਜਿਹੜੀ ਬੋਗਸ ਡਿਮਾਂਡ ਹੈ ਖਾਲਿਸਤਾਨ ਦੀ ਉਹਦੇ ਥੱਲੇ ਸਿੱਖ ਆ ਗਏ। an unfortunate consequence and diplomatic failure is Indian diplomats being barred from entering gurdwaras in many countries, thus severing communication। ਹੁਣ ਇਹ ਤਾਂ ਇਹਨੂੰ ਪ੍ਰਾਪਤੀ ਮੰਨ ਰਿਹਾ। ਉਹ ਕਹਿੰਦਾ ਵੀ ਜਿਹੜੀ ਸਭ ਤੋਂ ਵੱਡੀ ਇੰਡੀਆ ਦੀ ਡਿਪਲੋਮੈਟਿਕ ਫੇਲਿਅਰ ਹੋਈ ਹੈ ਉਹ ਇਹ ਹੋਈ ਹੈ ਇਹ ਉੱਪਰਲੀਆਂ ਸਾਰੀਆਂ ਨੀਤੀਆਂ ਦੀ ਕਿ ਬਲੈਕ ਲਿਸਟਾਂ ਬਣਾਓ, ਆਪਣੇ ਏਜੰਟ ਵਿੱਚ ਵਾੜੋ। ਕਿ ਸਿੱਖਾਂ ਨੇ ਕੰਧ ਖੜੀ ਕਰਤੇ ਵੀ ਤੁਸੀਂ ਗੁਰਦੁਆਰਿਆਂ 'ਚ ਵਾੜ ਹੀ ਨਹੀਂ ਸਕਦੇ। ਉਹਨੇ ਕਿਹਾ ਜੀ ਜਿਹੜਾ ਅਸੀਂ ਉਹ ਵਿੱਚ ਵੜ ਕੇ ਆਪਣਾ ਕੰਮ ਕਰਦੇ ਸੀ ਉਹ ਮੁੱਕ ਗਿਆ। ਫਿਰ ਉਹਨੇ ਜਿਹੜਾ ਇਹ ਸਾਰੇ ਨੂੰ ਹਿਸਟੋਰੀਕਲੀ ਕਿ ਜੀ ਸਿੱਖ ਗੁਰੂ ਜਿਹੜੇ ਨੇ ਉਹ 10ਵੇਂ ਪਾਤਸ਼ਾਹ ਪਟਨਾ ਸਾਹਿਬ 'ਚ ਹੋਏ, ਅਨੰਦਪੁਰ ਸਾਹਿਬ 'ਚ ਫਾਈਨਲ ਸ਼ੇਪ ਹੋਈ ਔਰ ਇਹ ਫਿਰ ਖਾਲਿਸਤਾਨ ਦਾ ਕੀ ਮਤਲਬ ਹੈ। ਹਾਂ ਲੇਕਿਨ ਤੁਸੀਂ ਇਹ ਦੇਖੋ ਵੀ ਇਸ ਵੇਲੇ ਜਿਹੜਾ ਇੰਡੀਅਨ ਮਾਈਂਡ ਹੈ ਉਹ ਕਿਸ ਸਾਈਡ ਤੇ ਕੰਮ ਕਰ ਰਿਹਾ। ਹੁਣ ਉਹਨਾਂ ਨੇ ਇਹ ਗੱਲ ਕਹਿਣੀ ਬੰਦ ਕਰਤੀ ਕਿ ਜੀ ਇਹ ਯੂਟੋਪੀਆ ਹੈ। ਅੱਗੇ ਕਹਿੰਦੇ ਸੀ ਠੀਕ, ਇਹ ਹੁਣ ਸੀਰੀਅਸ ਗੱਲ ਕਰ ਰਿਹਾ ਹੈ ਔਰ ਸਿੱਖਾਂ ਨੂੰ ਸਮਝਾ ਰਿਹਾ ਜੀ ਖਾਲਿਸਤਾਨ a small geographical landlocked entity stuck between an inimical India and exploitive and distrustful Pakistan in the hands of clergy and radical leaders। ਉਹਨੇ ਕਿਹਾ ਜੀ ਇਹ ਕੀ ਹੋਏਗਾ, ਖਾਲਿਸਤਾਨ ਕੀ ਹੈ? ਇੱਕ ਲੈਂਡ ਲੌਕਡ ਹੋਏਗਾ, ਇੱਕ ਪਾਸੇ ਦੁਸ਼ਮਣ ਇੰਡੀਆ ਹੈ, ਦੂਜੇ ਪਾਸੇ ਪਾਕਿਸਤਾਨ ਦਾ ਔਰ ਇਹ ਖਾਲਿਸਤਾਨ ਤਾਂ ਫਿਰ ਕਲਰਜੀ ਤੇ ਰੈਡੀਕਲ ਲੋਕ ਆ ਜਾਣਗੇ। Alternatively, it could be a resurgent Punjab becoming India's California with sustainable agro-industrial growth, provided both the state and Sikhism are led by Iran's Imam Khomeini's called Wali-e-Faqiha guardian jurist such as Khalistan will have pan-India respect and influence like the Gurus। ਹੁਣ ਇਹ ਇੱਥੋਂ ਤੱਕ ਪਹੁੰਚ ਗਿਆ, ਖਤਮ ਕਰਤਾ ਆਰਟੀਕਲ ਉਹਨੇ ਕਿਹਾ ਜੀ ਹੁਣ ਸਿੱਖ ਦੇਖ ਲੈਣ ਵੀ ਇੱਕ ਪਾਸੇ ਤੇ ਲੈਂਡ ਲੌਕਡ ਖਾਲਿਸਤਾਨ, ਇੱਧਰ ਵੀ ਇੰਡੀਆ ਦੁਸ਼ਮਣ, ਉੱਧਰ ਵੀ ਉਹਨੇ ਇਹ ਨਹੀਂ ਕਿਹਾ ਵੀ ਬਣ ਨਹੀਂ ਸਕਦਾ, ਉਹਨੇ ਕਿਹਾ ਵੀ ਬਣ ਸਕਦਾ ਹੈ। ਇਹ ਹੋਏਗਾ ਲੈਂਡ, ਸਾਨੂੰ ਵੀ ਪਤਾ ਲੈਂਡ ਲੌਕਡ ਹੈ, ਸਮੁੰਦਰ ਕਿਹੜਾ ਤੁਹਾਡੇ ਪਿਓ ਤੋਂ ਅਸੀਂ ਲੈ ਨਹੀਂ ਸਕਦੇ। ਲੇਕਿਨ ਇਹ ਜਿਹੜਾ ਹੈ ਕਿ ਇਹ ਹੁਣ ਇਹ ਡਰਾਵਾ ਦੇ ਰਹੇ ਨੇ ਕਿ ਜੀ ਇੱਧਰ ਇੰਡੀਆ ਇੱਧਰ ਪਾਕਿਸਤਾਨ ਹੋਏਗਾ, ਤੁਸੀਂ ਜਿਹੜਾ ਉਹ ਕਿਵੇਂ, ਹਾਂ ਜੇ ਤੁਸੀਂ ਇੰਡੀਆ 'ਚ ਰਹੋ, ਪੰਜਾਬ ਨੂੰ ਰਿਸਰਜੈਂਟ ਬਣਾਓ, ਬਾਹਰਲਾ ਖਾਲਿਸਤਾਨੀ ਡਾਇਸਪੋਰਾ ਇੱਧਰ ਆਏ ਔਰ ਤੁਸੀਂ ਜਿਹੜਾ ਉਹਨੂੰ ਕੈਲੀਫੋਰਨੀਆ ਬਣਾ ਦਿਓ, ਪੰਜਾਬ ਨੂੰ ਐਗਰੋ ਇੰਡਸਟਰੀਅਲ ਕਰ ਦਿਓ ਔਰ ਫਿਰ ਜਿਹੜਾ ਉਹ ਖਮੀਨੀ ਨੂੰ ਕੋਟ ਕੀਤਾ ਹੈ ਕਿ ਵੀ ਜੀ ਇਹ ਜਿਹੜਾ ਇਸ ਕਿਸਮ ਦਾ ਬਣਿਆ ਕਿ ਸਾਰਾ ਭਾਰਤ ਜਿਹੜਾ ਉਹ ਤੁਹਾਨੂੰ ਰਿਸਪੈਕਟ ਦੇ ਨਾਲ ਦੇਖੇ ਔਰ ਤੁਹਾਡਾ ਪ੍ਰਭਾਵ ਭਾਰਤ 'ਚ ਹੋਏ। ਸੋ ਮੈਂ ਇਹੀ ਗੱਲ ਕਹਿਣਾ ਚਾਹੁੰਦਾ, ਇਹ ਦੁਸ਼ਮਣ ਦਾ ਜਿਹੜਾ ਹਾਈਲੀ ਇੰਟੈਲੀਜੈਂਟ ਜਿਹੜਾ 1980 ਤੋਂ 1983 ਤੱਕ ਇੱਥੇ ਪੋਸਟਡ ਰਿਹਾ, ਇੰਦਰਾ ਗਾਂਧੀ ਨੂੰ ਰਿਚਮੰਡ ਹਿੱਲ ਗੁਰਦੁਆਰੇ ਲੈ ਕੇ ਗਿਆ ਔਰ ਅੱਜ ਇਹਨਾਂ ਦੀ ਫਰਸਟ੍ਰੇਸ਼ਨ ਡੈਸਪਰੇਸ਼ਨ ਉਹਨੇ ਬਿਲਕੁਲ ਠੀਕ ਐਨਾਲਿਸਿਸ ਦਿੱਤਾ। ਅਦਰ ਦੈਨ ਉਹਦਾ ਆਪਣਾ ਬਾਇਜ਼ ਇਹ ਡਰਾਣਾ ਜੀ ਕਲਰਜੀ ਆ ਜਾਏਗੀ ਖਾਲਿਸਤਾਨ 'ਚ ਲੈਂਡ ਲੌਕਡ ਹੋਏਗਾ, ਪਰ ਉਹਨੂੰ ਇਸ ਗੱਲ ਦੀ ਵੀ ਸਮਝ ਹੈ ਕਿ ਪਾਬੰਦੀ ਗੁਰਦੁਆਰਿਆਂ 'ਚ ਇਹਨਾਂ ਦੇ ਆਣ ਤੇ ਲੱਗਣ ਦੀ ਕਿੰਨੀ ਵੱਡੀ ਫੇਲਿਅਰ ਹੈ ਇੰਡੀਅਨ ਡਿਪਲੋਮੇਸੀ ਦੀ। ਇਹਨੂੰ ਇਹ ਵੀ ਸਮਝ ਹੈ ਕਿ ਪੀਸਫੁਲ ਐਜੀਟੇਸ਼ਨ, ਪ੍ਰੋਟੈਸਟ, ਰੈਫਰੈਂਡਮ 2020 ਦੀ ਕੀ ਅਹਿਮੀਅਤ ਹੈ। ਇਹਨੂੰ ਇਹ ਵੀ ਪਤਾ ਹੈ ਆਉਣ ਵਾਲੇ ਦਿਨਾਂ 'ਚ ਵੈਸਟਰਨ ਨੇਸ਼ਨਸ ਦੇ ਨਾਲ ਜਿਹੜੇ ਨੇ ਸੰਬੰਧ ਪ੍ਰਭਾਵਿਤ ਹੋਣਗੇ, ਇਹ ਮੂਵਮੈਂਟ ਜਿਹੜੀ ਹੈ ਅੱਗੇ ਤੁਰੇਗੀ। ਇਹਨੂੰ ਇਹ ਵੀ ਪਤਾ ਹੈ ਕਿ ਵੀ ਇਸ ਵੇਲੇ ਜਿਹੜੀ ਹਿੰਦੂਤਵਾਦੀਆਂ ਨੀਤੀਆਂ ਨੇ ਉਹਨਾਂ ਨੇ ਬਾਹਰਲੇ ਸਿੱਖਾਂ ਨੂੰ ਹੋਰ ਵੀ ਜਿਹੜਾ ਉਹ ਨੇੜੇ ਲੈ ਆਂਦਾ ਤੇ ਹੁਣ ਬਾਕੀ ਆਪਣਿਆਂ ਨੂੰ ਜੇ ਸਮਝਾਣਾ ਅਜੇ ਵੀ ਅਸੀਂ ਸਮਝੀਏ ਕਿ ਜੀ ਉਹਨਾਂ ਨੂੰ ਕਿਉਂ ਸਮਝ ਨਹੀਂ ਆਉਂਦੀ। ਮੇਰਾ ਖਿਆਲ ਹੈ ਕਿ ਵੀ ਇਹ
ਇਸ ਤੋਂ ਵੱਧ ਕੇ ਜਿਹੜਾ ਹੈ ਗਵਰਨਮੈਂਟ ਸਾਈਡ ਹੈ ਜੀ। ਕਿ ਵੀ ਉਹਨਾਂ ਨੂੰ ਕੀ ਵਕਤ ਪਿਆ ਹੋਇਆ ਹੈ ਬਿਲਕੁਲ ਤੇ ਅਸੀਂ ਕਿਹੜੇ ਪਾਸੇ ਸੋਚ ਰਹੇ ਹਾਂ। ਅਸੀਂ ਲੱਗਦੇ ਹਾਂ ਵੀ ਅਸੀਂ ਲੱਤਾਂ ਹੀ ਖਿੱਚਣੀਆਂ ਨੇ ਆਪਣੇ ਭਰਾਵਾਂ ਦੀਆਂ। ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈਣਾ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵੀਅਰਸ। ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।